ਅੱਜ ਤੋਂ ਕੁਝ ਸਾਲ ਪਹਿਲੇ ਰਾਜਸਥਾਨ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉੱਥੇ ਦੇ ਇੱਕ ਸਾਧ ਨੇ ਕੀਤੀ ਸੀ ਤੇ ਅੱਜ ਦੀ ਤਰ੍ਹਾਂ ਨਹੀਂ ਕਿ ਉਹਨੂੰ ਚੁੱਕਿਆ ਪੁਲਿਸ ਦੇ ਹਵਾਲੇ ਕੀਤਾ ਤੇ ਪੁਲਿਸ ਨੇ ਸਰਟੀਫਿਕੇਟ ਦੇ ਦਿੱਤਾ ਕਿ ਉਹ ਮੈਂਟਲੀ ਰਿਟਾਇਰਡ ਬੰਦਾ ਹੈਗਾ, ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਕੁਝ ਸੂਰਮਿਆਂ ਨੇ ਉਸ ਵੇਲੇ ਉਸ ਸੂਰਜਮੁਨੀ ਸਾਧ ਦੀ ਧੌਣ ਲਾ ਦਿੱਤੀ। ਬੇਨਤੀ ਹੈ ਜੀ, ਪਹਿਲਾਂ ਵੀ ਆਪਾਂ ਸੂਰਜਮੁਨੀ ਕਾਂਡ ਚ ਅੰਦਰ ਰਹੇ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀਏ, ਸਿੰਘਾਂ ਨੇ ਝਟਕਾਤਾ। ਜਿਵੇਂ ਆਨੰਦਪੁਰ ਸਾਹਿਬ ਆਪਣੇ ਬੇਅਦਬੀ ਕਰੀ ਹੈ, ਇੱਕ ਚੇਲੇ ਨੇ, ਕਿਸੇ ਨੇ ਸਾਧ ਦੇ ਚੇਲੇ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਉੱਥੋਂ ਉਹਨਾਂ ਨੂੰ ਛੱਡਣਾ ਚਾਹੀਦਾ ਸੀ, ਉਹਨੂੰ ਉੱਥੇ ਝਟਕਾ ਦੇਣਾ ਚਾਹੀਦਾ ਸੀ ਕਿ ਜਿਹਨੂੰ ਉਹ ਮਿਲ ਜੇ ਝਟਕਾ ਦਿਓ। ਜੇ ਮਹਾਰਾਜ ਨੇ ਕਿਰਪਾ ਕਰੀ ਤਾਂ ਉਹਨੂੰ ਨਹੀਂ ਬਖਸ਼ਾਂਗੇ। ਆਪਣੇ ਮੱਥਾ ਟੇਕਣ ਗਿਆ, ਚਾਹੇ ਉੱਥੇ ਬੈਠੇ ਆ, ਭਾਵੇਂ ਕਰਮਚਾਰੀ ਹੈ, ਤੇ ਉਹਨਾਂ ਦਾ ਫਰਜ਼ ਹੈ ਵੀ ਉੱਥੇ ਉਹਨਾਂ ਨੂੰ ਝਟਕਾ ਦੇਣਾ ਚਾਹੀਦਾ। ਜਿਹੜੇ ਇਸ ਲੋਟ ਛੱਡਾਂਗੇ ਤਾਂ ਪੁਲਿਸ ਨੇ ਤਾਂ ਅੱਜ ਤਾਈਂ ਕੁਛ ਕਰਿਆ ਨਹੀਂ, ਜਿੰਨਾ ਹੀ ਕੁਛ ਕਰੇ ਆਪਣੇ ਵਾਸਤੇ ਜੀ। ਸਭ ਤੋਂ ਵੱਡੀ ਆਪਣੀ ਆਪ ਦੀ ਨਲਾਇਕੀ ਹੈ, ਕਮੀ ਹੈ ਬਹੁਤ ਵੱਡੀ, ਕਿ ਉੱਥੇ ਨਾ ਤਾਂ ਸ਼ਸਤਰਾਂ ਦੀ ਕਮੀ ਸੀ, ਨਾ ਸੰਗਤ ਦੀ, ਤੇ ਨਾ ਹੀ ਉੱਥੇ ਕਰਮਚਾਰੀਆਂ ਦੀ ਕਮੀ ਸੀ। ਉੱਥੇ ਹੀ ਉਹਦਾ ਨਿਬੇੜਾ ਹੋ ਜਾਣਾ ਚਾਹੀਦਾ ਸੀ। ਉਸ ਤੋਂ ਬਾਅਦ ਸਰਕਾਰਾਂ ਦਾ ਕੰਮ ਹੈ ਵੀ ਜਿਹੜੇ ਬੰਦਾ ਫੜ ਲਿਆ ਉਹਨੂੰ ਉਸ ਤੋਂ ਬਾਅਦ ਕਹਿਤਾ ਵੀ ਇਹ ਮਾਨਸਿਕ ਤੌਰ ਤੇ ਡਿਸਟਰਬ ਹੈ, ਕਿਉਂ ਉਹ ਪਹਿਲਾਂ ਘਰੇ ਆਪਣੇ ਕਿਉਂ ਨਹੀਂ ਨੁਕਸਾਨ ਕਰਦਾ, ਜਾਂ ਕਿਤੇ ਹੋਰ ਮੰਦਰਾਂ ਜਿਵੇਂ ਤੁਸੀਂ ਦੱਸਿਆ ਵੀ ਮਸੀਤਾਂ ਵਿੱਚ ਕਿਉਂ ਨਹੀਂ ਜਾਂਦਾ, ਗੁਰੂ ਘਰ ਹੀ ਕਿਉਂ ਦਿੰਦੇ ਨੇ। ਨਿਰਮਲ ਸਿੰਘ ਜੀ, 10 ਸਾਲ ਹੋ ਗਏ ਤੁਹਾਨੂੰ ਕੇਸ ਭੁਗਤਦੇ, ਉਮਰ ਕੈਦ ਦੀ ਸਜ਼ਾ। ਬਾਬਾ ਨਗਿੰਦਰ ਸਿੰਘ ਦੀ ਗੱਲ ਕਰ ਲਈਏ, ਤੁਹਾਡੀ ਕਰ ਲਈਏ, ਬਾਬਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲਈਏ, ਕੀ ਕੌਮ ਨੇ ਤੁਹਾਨੂੰ ਸਾਂਭਿਆ? ਸਿੱਧਾ ਸਵਾਲ। ਨਹੀਂ ਜੀ, ਕੌਮ ਨੇ ਤਾਂ ਆਪਾਂ ਨੂੰ ਜ਼ਰੂਰ ਸਾਂਭਿਆ, ਆਪਣੀ ਮਦਦ ਵੀ ਕਰੀ। ਕੌਮ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ। ਸੋ ਕਾਰਡ ਸਾਡਾ ਪੰਥਕ ਮੀਡੀਆ ਸ਼ਾਇਦ ਆਪਣਾ ਬਣਦਾ ਫਰਜ਼ ਨਹੀਂ ਨਿਭਾ ਰਿਹਾ, ਜਿੱਦੀ ਸਭ ਤੋਂ ਪ੍ਰਤੱਖ ਮਿਸਾਲ ਹੈ ਕਿ ਕੌਮ ਦੇ ਅਸੂਰ ਨੇ ਅਗਰ ਅੱਜ ਦਿੱਲੀ ਪਹੁੰਚੇ ਨੇ ਤੇ ਹੋਰ ਕੋਈ ਮੀਡੀਆ ਇਹਨਾਂ ਨੂੰ ਕਵਰੇਜ ਕਰਨ ਲਈ ਨਹੀਂ ਪਹੁੰਚਿਆ। ਜਿੰਨੇ ਵੀ ਬੇਦਬੀ ਹੋਈਆਂ ਰਾਜਸਥਾਨ 'ਚ ਘੱਟੋ ਘੱਟ ਵੀ 8 ਕਿ 9 ਬੇਦਬੀ ਹੋਈਆਂ, ਇੱਕ ਵੀ ਕੇਸ ਪੁਲਿਸ ਨੇ ਪਕੜਿਆ ਦੋਸ਼ੀ ਨੂੰ। ਸਾਰੇ ਦੋਸ਼ੀ ਫੜੇ ਜਥੇਬੰਦੀਆਂ ਨੇ, ਤੇ ਪੰਜਾਬ 'ਚ ਜਿੰਨੇ ਵੀ ਕੇਸ ਹੋਏ ਆ ਸਾਰੇ ਫੜੇ ਪੁਲਿਸ ਵਾਲਿਆਂ ਨੇ। ਪਰ ਅਸੀਂ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟੇ, ਨਹੀਂ ਸਜ਼ਾ ਦਿੱਤੀ। ਇਹ 4 ਸਿੰਘ ਗਏ, ਜਾ ਕੇ ਉਹਨੂੰ ਉਹਦੇ ਡੇਰੇ ਗੱਡੀ ਚੜਾਤਾ, ਇੱਕ ਮੈਸੇਜ ਦਿੱਤਾ ਕਿ ਅੱਜ ਗੁਰੂ ਦੀ ਬੇਦਬੀ ਬਰਦਾਸ਼ਤ ਨਹੀਂ ਕਰਾਂਗੇ। ਪਹਿਲੀ ਵਾਰੀ ਕੋਰਟ ਨੇ ਆਦੇਸ਼ ਜਾਰੀ ਕਰਤਾ, ਗੁਰੂ ਗ੍ਰੰਥ ਸਾਹਿਬ ਨੂੰ ਥਾਣੇ 'ਚ ਪੇਸ਼ ਕਰੋ। ਸਿੱਖ ਭਾਜੀ ਮਰ ਨਾ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਅਸੀਂ ਥਾਣੇ ਲੈ ਕੇ ਜਾਈਏ ਪੇਸ਼ ਕਰਨ ਵਾਸਤੇ, ਜਿਹਦੀ ਅੱਗੇ ਪੂਰੀ ਸ੍ਰਿਸ਼ਟੀ ਪੇਸ਼ ਹੁੰਦੀ ਹੈ, ਅਸੀਂ ਉਹਨੂੰ ਕਰੀ ਪੇਸ਼ ਵੀ ਥਾਣੇ ਜਾ ਕੇ ਪੇਸ਼ ਹੋ ਨਾ ਲੈ ਕੇ ਜਾਈਏ। ਸਾਡੇ ਸੋ ਕਾਲਡ ਸੋਸ਼ਲ ਮੀਡੀਆ ਤੇ ਬੈਠੀ ਸਾਡੀ ਜਿਹੜੀ ਕੌਮ ਹੈ ਨਾ, ਉਹ ਇੱਕ ਲਫ਼ਜ਼ ਬਹੁਤ ਵਧੀਆ ਵਰਤਦੀ ਹੈ ਜੀ। ਪਹਿਲੇ ਵਾਲੇ ਪੁਰਾਤਨ ਸਿੱਖ ਕਿੱਥੇ ਗਏ ਜਿਹੜੇ ਗੁਰੂ ਸਾਹਿਬ ਦੇ ਲਈ ਸੀਸ ਵਾਰਨ ਨੂੰ ਤਿਆਰ ਨੇ? ਭੈਣ ਜੀ ਨੇ ਪ੍ਰਤੱਖ ਕਹਿਤਾ ਕਿ ਸੀਸ ਵਾਰਨ ਵਾਲਿਆਂ ਦੀ ਕਮੀ ਨਹੀਂ ਹੈ, ਸਾਂਭਣ ਵਾਲਿਆਂ ਦੀ ਕਮੀ ਹੈ। ਸੰਗਤ ਜੀ, ਅਸੀਂ ਇਸ ਵੇਲੇ ਖਲੋਤੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਪਵਿੱਤਰ ਧਰਤੀ ਗੁਰਦੁਆਰਾ ਰਕਾਬਗੰਜ ਸਾਹਿਬ। ਅੱਜ ਤੁਸੀਂ ਦੇਖਦੇ ਹੋ ਜਗ੍ਹਾ ਜਗ੍ਹਾ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀਆਂ ਪੰਜਾਬ ਜਾਂ ਹੋਰ ਜ਼ਿਲ੍ਹਿਆਂ ਦੇ ਅੰਦਰ ਹੁੰਦੀਆਂ ਨੇ, ਮਗਰ ਅਸੀਂ ਤੁਹਾਨੂੰ ਇੱਕ ਵਾਕਿਆ ਦੱਸਦੇ ਹਾਂ। ਅੱਜ ਤੋਂ ਕੁਝ ਸਾਲ ਪਹਿਲੇ ਰਾਜਸਥਾਨ ਦੇ ਅੰਦਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਉੱਥੇ ਦੇ ਇੱਕ ਸਾਧ ਨੇ ਕੀਤੀ ਸੀ ਤੇ ਅੱਜ ਦੀ ਤਰ੍ਹਾਂ ਨਹੀਂ ਕਿ ਉਹਨੂੰ ਚੁੱਕਿਆ ਪੁਲਿਸ ਦੇ ਹਵਾਲੇ ਕੀਤਾ ਤੇ ਪੁਲਿਸ ਨੇ ਸਰਟੀਫਿਕੇਟ ਦੇ ਦਿੱਤਾ ਕਿ ਉਹ ਮੈਂਟਲੀ ਰਿਟਾਇਰਡ ਬੰਦਾ ਹੈਗਾ, ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੈ। ਕੁਝ ਸੂਰਮਿਆਂ ਨੇ ਉਸ ਵੇਲੇ ਉਸ ਸੂਰਜਮੁਨੀ ਸਾਧ ਦੀ ਧੌਣ ਲਾ ਦਿੱਤੀ। ਅਣਖ ਦੀ ਗੱਲ ਕੀਤੀ, ਸਿੱਖੀ ਦੀ ਗੱਲ ਕੀਤੀ। ਅੱਜ ਤੋਂ ਕੁਝ ਸਾਲ ਪਹਿਲੇ ਆਪਾਂ ਉਹਨਾਂ ਦਾ ਐਕਸਕਲੂਸਿਵ ਇੰਟਰਵਿਊ ਕੀਤਾ ਸੀ। 3 ਸ਼ਖਸੀਅਤਾਂ ਦੀ ਗੱਲ ਕਰ ਲਈਏ, ਬਾਬਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲਈਏ, ਬਾਬਾ ਨਗਿੰਦਰ ਜੀ ਦੀ ਗੱਲ ਕਰ ਲਈਏ, ਤੇ ਤੀਜੇ ਸ਼ਖਸ ਨਿਰਮਲ ਸਿੰਘ ਖਾਲਸਾ। ਇਹਨਾਂ 3 ਸੂਰਮਿਆਂ ਨੇ ਜੇਲ੍ਹ ਵੀ ਕੱਟੀ, ਉਮਰ ਕੈਦ ਦੀ ਸਜ਼ਾ ਵੀ ਹੋਈ, ਸਜ਼ਾ ਵੀ ਭੁਗਤੀ, ਮਗਰ ਕੌਮ ਦੇ ਇਹ ਸੂਰਮੇ ਆਪਣੇ ਗੁਰੂ ਦੇ ਲਈ, ਆਪਣਾ ਸਿਰ ਵਾਰਨ ਦੇ ਲਈ ਹਮੇਸ਼ਾ ਤਿਆਰ ਰਹੇ। ਅੱਜ ਉਹ ਦਿੱਲੀ ਦੇ ਧਰਤੀ ਦੇ ਉੱਤੇ ਅੱਜ ਰਕਾਬਗੰਜ ਸਾਹਿਬ ਪਹੁੰਚੇ ਨੇ। ਅੱਜ ਉਸ ਪੂਰੀ ਟੀਮ ਦੇ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਹਾਂ, ਕਿਉਂਕਿ ਜਿਹੜੇ ਪੰਥਕ ਮਸਲੇ ਹੈਗੇ ਨੇ ਉਹਨਾਂ ਦੇ ਉੱਤੇ ਇਹ ਜਿਹੀ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਸਾਡੇ ਨਾਲ ਸਾਰੀ ਟੀਮ ਜੁੜ ਚੁੱਕੀ ਹੈ। ਫਤਿਹ ਦੀ ਸਾਂਝ ਪਾਉਂਦੇ ਹਾਂ ਸਾਰਿਆਂ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਮਲ ਸਿੰਘ ਜੀ, ਜਿਸ ਤਰੀਕੇ ਦੇ ਨਾਲ ਆਪਾਂ ਪਹਿਲੇ ਵੀ ਰਾਜਸਥਾਨ ਆ ਕੇ ਮਸਲੇ ਨੂੰ ਕਵਰ ਕਰਦੇ ਰਹੇ, ਅਗਰ ਅਸੀਂ ਮੌਜੂਦਾ ਕਰਿਆ, ਤੁਸੀਂ ਸਭ ਦਿੱਲੀ ਆਏ ਹੈਗੇ ਹੋ, ਦਿੱਲੀ ਆਉਣ ਦੀ ਖਾਸ ਵਜ੍ਹਾ? ਹਾਂਜੀ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬੇਨਤੀ ਹੈ ਜੀ, ਪਹਿਲਾਂ ਵੀ ਆਪਾਂ ਸੂਰਜਮੁਨੀ ਕਾਂਡ ਚ ਅੰਦਰ ਰਹੇ ਕਿ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰੀਏ, ਸਿੰਘਾਂ ਨੇ ਝਟਕਾਤਾ। ਬੇਨਤੀ ਆਹੀ ਕਰਦੇ ਹਾਂ ਜੀ, ਜਿਵੇਂ ਆਨੰਦਪੁਰ ਸਾਹਿਬ ਆਪਣੇ ਬੇਅਦਬੀ ਕਰੀ ਹੈ, ਇੱਕ ਚੇਲੇ ਨੇ, ਕਿਸੇ ਨੇ ਸਾਧ ਦੇ ਚੇਲੇ ਨੇ, ਤੇ ਮੈਨੂੰ ਨਹੀਂ ਲੱਗਦਾ ਵੀ ਉੱਥੋਂ ਉਹਨਾਂ ਨੂੰ ਛੱਡਣਾ ਚਾਹੀਦਾ ਸੀ, ਉਹਨੂੰ ਉੱਥੇ ਝਟਕਾ ਦੇਣਾ ਚਾਹੀਦਾ ਸੀ। ਤੇ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਵੀ ਜਿਹਨੂੰ ਉਹ ਮਿਲ ਜੇ ਝਟਕਾ ਦਿਓ। ਜੇ ਮਹਾਰਾਜ ਨੇ ਕਿਰਪਾ ਕਰੀ ਤਾਂ ਉਹਨੂੰ ਨਹੀਂ ਬਖਸ਼ਾਂਗੇ। ਅੰਮ੍ਰਿਤਪਾਲ ਸਿੰਘ ਜੀ, ਜਿਸ ਤਰੀਕੇ ਨਾਲ ਅਸੀਂ ਮੌਜੂਦਾ ਹਾਲਾਤਾਂ ਦੀ ਗੱਲ ਕਰਨਾ, ਅਸੀਂ ਅਨੰਦਪੁਰ ਸਾਹਿਬ ਦੀ ਗੱਲ ਕਰ ਲਈ। ਅੱਜ ਤੋਂ 2 ਦਿਨ ਪਹਿਲੇ ਫਿਰ ਕੁਝ ਸ਼ਖਸਾਂ ਦੇ ਕੋਲੋਂ, ਕੁਝ ਬਿਹਾਰੀ ਬੰਦਿਆਂ ਦੇ ਕੋਲੋਂ ਬੀੜੀ ਬਕਾਇਦਾ ਦੁਬਾਰਾ ਨਸ਼ੇ ਦਾ ਸਮਾਨ ਉਹਨਾਂ ਦੀ ਜੇਬਾਂ 'ਚੋਂ ਪਕੜਿਆ ਗਿਆ। ਤੁਹਾਨੂੰ ਕੀ ਲੱਗਦਾ, ਕਮੇਟੀ ਦੀ ਨਲਾਇਕੀ ਹੈ, ਸਾਡੀ ਪੰਥਕ ਜਥੇਬੰਦੀਆਂ ਢਿੱਲੀਆਂ ਨੇ, ਜਾਂ ਸਾਡੇ ਵੈਰੀਆਂ ਦਾ ਹੌਸਲਾ ਇੰਨਾ ਜ਼ਿਆਦਾ ਹੋ ਚੁੱਕਾ ਹੈਗਾ ਕਿ ਉਹ ਲਗਾਤਾਰ ਗਲਤੀ ਕਰਨ ਦੀ ਬਜਾਏ ਸਿੱਖ ਕੌਮ ਨੂੰ ਵੰਗਾਰ ਰਹੇ ਨੇ? ਇੱਕ ਜੀ, ਸਿੱਖ ਕੌਮ ਨੂੰ ਸਪੈਸ਼ਲ ਟਾਰਗੇਟ ਕੀਤਾ ਜਾਂਦਾ ਹੈ
ਤੇ ਜਦੋਂ ਆਰਐਸਐਸ ਦੇ ਜਿੰਨੇ ਵੀ ਬੰਦੇ ਆ ਇਸ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾੜੇ ਕੰਮ ਜਿੰਨੇ ਇਹਨਾਂ ਦੇ ਪਿੱਛੇ ਬਹੁਤ ਵੱਡਾ ਹੱਥ ਹੈ। ਇਹਨਾਂ ਦੀ ਕਦੋਂ ਆਪਾਂ ਸਾਰੀ ਇਹਨਾਂ ਦੀ ਜਾਂਚ ਹੋਵੇ ਤਾਂ ਸਾਰਾ ਚੀਜ਼ ਮੂਹਰੇ ਆ ਜੂਗੀ। ਤੇ ਇੱਕ ਆਪਣੀ ਵੀ ਭਾਵੇਂ ਤਾਂ ਕੋਈ ਕਮੇਟੀ ਦੀ ਮੰਨ ਲਓ ਤੇ ਭਾਵੇਂ ਉੱਥੇ ਕੋਈ ਸਿੱਖ ਆਪਣੇ ਮੱਥਾ ਟੇਕਣ ਗਿਆ ਚਾਹੇ ਉੱਥੇ ਬੈਠੇ ਆ ਭਾਵੇਂ ਕਰਮਚਾਰੀ ਹੈ ਤੇ ਉਹਨਾਂ ਦਾ ਫਰਜ਼ ਹੈ ਵੀ ਉੱਥੇ ਉਹਨਾਂ ਨੂੰ ਝਟਕਾ ਦੇਣਾ ਚਾਹੀਦਾ। ਜਿਹੜੇ ਇਸ ਲੋਟ ਛੱਡਾਂਗੇ ਤਾਂ ਪੁਲਿਸ ਨੇ ਤਾਂ ਅੱਜ ਤਾਈਂ ਕੁਛ ਕਰਿਆ ਨਹੀਂ ਤੇ ਨਾ ਹੀ ਕੁਛ ਕਰੇ ਆਪਣੇ ਵਾਸਤੇ ਜੀ। ਕਮਾਲ ਦੀ ਗੱਲ ਹੈ ਸੰਗਤ ਜੀ, ਕਦੀ ਕੋਈ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਸ਼੍ਰੀ ਹਰਿਮੰਦਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਪੀੜੇ ਦੇ ਉੱਤੇ ਜਾ ਕੇ ਬੈਠ ਜਾਂਦਾ ਹੈ, ਬੀੜੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਾਂ ਨੰਗ ਤਲੰਗ ਹੋ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ। ਔਰ ਇੱਕ ਟੈਗ ਲਾਈਨ ਹਮੇਸ਼ਾ ਵਰਤੀ ਜਾਂਦੀ ਹੈਗੀ ਜੀ ਕਿ ਜਿਹੜੇ ਵੀ ਸ਼ਖਸ ਹੈਗੇ ਨੇ ਇਹ ਦਿਮਾਗੀ ਤੌਰ ਤੇ ਪੀੜਿਤ ਨੇ। ਕਮਾਲ ਦੀ ਗੱਲ ਹੈ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨੇ ਆ, ਮਗਰ ਇਹ ਦਿਮਾਗੀ ਪੀੜਿਤ ਜਿੰਨੇ ਵੀ ਸੋ ਕਾਲਡ ਅਖੌਤੀ ਦਿਮਾਗੀ ਪੀੜਿਤ ਬੰਦੇ ਨੇ ਇਹ ਕਦੀ ਮੰਦਰਾਂ 'ਚ ਨਹੀਂ ਜਾਂਦੇ, ਇਹ ਕਦੀ ਮਸੀਤਾਂ 'ਚ ਨਹੀਂ ਜਾਂਦੇ, ਗਿਰਜਾ ਘਰਾਂ 'ਚ ਨਹੀਂ ਜਾਂਦੇ, ਸਿਰਫ ਗੁਰੂ ਘਰ ਹੀ ਕਿਉਂ ਮਿਲਦੇ ਨੇ। ਇਹ ਵੀ ਸੋਚਣ ਵਾਲੀ ਗੱਲ ਹੈ। ਸਾਡੀ ਕੌਮ ਨੂੰ, ਸਾਡੇ ਪੰਥ ਨੂੰ ਇਸ ਮੁੱਦੇ ਦੇ ਉੱਤੇ ਵੀ ਵਿਚਾਰ ਕਰਨਾ ਚਾਹੀਦਾ। ਸਾਡੇ ਨਾਲ ਹਰਮੀਤ ਕੌਰ ਭੈਣ ਜੀ ਜੁੜ ਚੁੱਕੇ ਨੇ, ਇਹਨਾਂ ਨਾਲ ਫਤਿਹ ਦੀ ਸਾਂਝ ਪੈਂਦੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭੈਣ ਜੀ ਬਾਰੇ ਦੱਸ ਦਈਏ, ਵੀਰ ਅੰਮ੍ਰਿਤਪਾਲ ਸਿੰਘ ਜਿਨ੍ਹਾਂ ਦੀ ਗੱਲ ਕਰ ਲਈਏ, ਉਹਨਾਂ ਦੀ ਵਿਰਾਸਤ ਨੂੰ ਸੰਭਾਲ ਰਹੇ ਨੇ। ਅੱਜ ਸਾਡਾ ਵੀਰ ਸਾਡੇ ਵਿੱਚ ਨਹੀਂ ਹੈ ਤੇ ਉਸ ਗੱਲ ਦਾ ਅਫਸੋਸ ਅੱਜ ਮੈਨੂੰ ਵੀ ਹੈਗਾ, ਕਿਉਂਕਿ ਵੀਰ ਦੇ ਨਾਲ ਆਪਾਂ ਕਈ ਵਾਰ ਗੱਲਾਂ ਬਾਤਾਂ ਕੀਤੀਆਂ ਮਗਰ ਮੈਂ ਉਸ ਵੀਰ ਦੇ ਨਾਲ ਕਦੀ ਮਿਲ ਨਹੀਂ ਪਾਇਆ। ਪ੍ਰੋਗਰਾਮ ਵੀ ਕਵਰੇਜ ਕੀਤੇ ਮਗਰ ਕਹਿ ਲਈਏ ਕਿ ਉਸ ਪਾਤਸ਼ਾਹ ਦਾ ਹੁਕਮ ਕਿ ਮੁਲਾਕਾਤ ਨਹੀਂ ਹੋਈ, ਮਗਰ ਅੱਜ ਕਹਿ ਲਈਏ ਉਹਨਾਂ ਦੀ ਸਿੰਘਣੀ ਸਾਡੇ ਨਾਲ ਮੌਜੂਦ ਨੇ। ਭੈਣ ਜੀ ਲਗਾਤਾਰ ਰਾਜਸਥਾਨ ਦੇ ਵਿਚਕਾਰ ਪੰਥਕ ਮਸਲਿਆਂ ਦੇ ਅੰਦਰ ਆਪਣੀ ਬਣਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਹੇ ਨੇ। ਮਾਈ ਭਾਗੋ ਦਾ ਕਿਰਦਾਰ ਅਸੀਂ ਅਗਰ ਇਤਿਹਾਸ ਵਿੱਚ ਪੜ੍ਹਿਆ ਪ੍ਰਤੱਖ ਰੂਪ ਦੇ ਉੱਤੇ, ਮੈਂ ਕਹਿ ਸਕਦਾ ਮੈਂ ਆਪਣੀ ਉਸ ਭੈਣ ਦੇ ਨਾਲ ਖਲੋਤਾ। ਭੈਣ ਜੀ ਤੁਸੀਂ ਲਗਾਤਾਰ ਪੰਥਕ ਮਸਲਿਆਂ ਦੇ ਅੰਦਰ ਰਾਜਸਥਾਨ 'ਚ ਹਾਜ਼ਰੀ ਲਾ ਰਹੇ ਹੋ। ਮੈਂ ਜੋ ਸਵਾਲ ਭਾਈ ਨਿਰਮਲ ਸਿੰਘ ਤੋਂ ਪੁੱਛਿਆ ਮੈਂ ਉਹ ਸਵਾਲ ਤੁਹਾਡੇ ਤੋਂ ਵੀ ਪੁੱਛਾਂਗਾ। ਤੁਹਾਨੂੰ ਲੱਗਦਾ ਨਹੀਂ ਕਸੂਰ ਅਸੀਂ ਹਰ ਗੱਲ ਦੇ ਉੱਤੇ ਇੱਕ ਟੈਗ ਲਾਈਨ ਲਗਾ ਦਿੰਦੇ ਹਾਂ ਜੀ ਆਰਐਸਐਸ ਏਜੰਸੀਆਂ ਨੇ, ਤੁਹਾਨੂੰ ਲੱਗਦਾ ਨਹੀਂ ਸਾਡੀਆਂ ਆਪਣੀਆਂ ਕਮੇਟੀਆਂ, ਸਾਡੇ ਆਪਣੇ ਸੋ ਕਾਲਡ ਪੰਥਕ ਜਿਹੜੇ ਚਿਹਰੇ ਹੈਗੇ ਨੇ ਉਹਨਾਂ ਦੀ ਵੀ ਨਲਾਇਕੀ ਹੈ। ਅਗਰ ਸਾਡਾ ਹੀ ਦਰਵਾਜ਼ਾ ਟੁੱਟਾ ਹੈ ਤੇ ਚੋਰ ਵੜ ਜਾਂਦਾ ਜਾਂ ਕੁੱਤਾ ਵੜ ਜਾਂਦਾ ਤੇ ਆਪਾਂ ਕੁੱਤੇ ਦੇ ਪਿੱਛੇ ਦੌੜਨੇ, ਆਪਣਾ ਬੂਹਾ ਚੈੱਕ ਨਹੀਂ ਕਰਦੇ। ਤੁਹਾਨੂੰ ਲੱਗਦਾ ਨਹੀਂ ਕੌਮ ਦੇ ਜੋ ਮੌਜੂਦਾ ਹਾਲਾਤ ਨੇ ਸਾਨੂੰ ਸੋਚਣਾ ਚਾਹੀਦਾ ਹੈਗਾ ਕਿ ਸਾਡੇ ਘਰਾਂ 'ਚ ਇਹ ਸਾਰੀ ਬੇਅਦਬੀਆਂ ਕਿਉਂ ਹੁੰਦੀਆਂ ਨੇ? ਖਾਸ ਕਰਕੇ ਤੁਸੀਂ, ਕਿਉਂਕਿ ਤੁਸੀਂ ਜੇਲ੍ਹਾਂ ਭੁਗਤ ਰਹੇ ਹੋ, ਤੁਸੀਂ ਇਸ ਮਸਲੇ ਦੇ ਉੱਤੇ ਆਪਣਾ ਪੰਥਕ ਫਰਜ਼ ਨਿਭਾ ਰਹੇ ਹੋ, ਤੁਸੀਂ ਕੀ ਸੋਚਦੇ ਹੋ ਇਹ ਬੇਅਦਬੀਆਂ ਦੇ ਮਸਲੇ ਨੂੰ? ਜਿਵੇਂ ਕਿ ਵੀਰ ਜੀ ਤੁਸੀਂ ਦੱਸਿਆ ਵੀ ਕੌਮ ਦੇ ਨਲਾਇਕੀ, ਇਸ ਵਿੱਚ ਆਪਾਂ ਇਹੀ ਕਵਾਂਗੇ ਕਿਉਂ ਆਪਣੀ ਕੌਮ ਦਾ ਇਤਿਹਾਸ ਬੜਾ ਹੀ ਬੜਾ ਮੁੱਲ ਹੈ। ਅੱਜ ਥਾਂ ਥਾਂ 'ਤੇ ਬੇਅਦਬੀਆਂ ਹੋ ਰਹੀਆਂ, ਕਦੇ ਕਿਤੇ ਹੁਣ ਤਾਂ ਜਾ ਕੇ ਗੜ੍ਹ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਬੀੜੀ ਲੈ ਕੇ ਜਾਂ ਉੱਥੇ ਬੇਅਦਬੀ ਕੀਤੀ। ਸਭ ਤੋਂ ਵੱਡੀ ਆਪਣੀ ਆਪ ਦੀ ਨਲਾਇਕੀ ਹੈ, ਕਮੀ ਹੈ ਬਹੁਤ ਵੱਡੀ ਕਿ ਉੱਥੇ ਨਾ ਤਾਂ ਸ਼ਸਤਰਾਂ ਦੀ ਕਮੀ ਸੀ, ਨਾ ਸੰਗਤ ਦੀ, ਤੇ ਨਾ ਹੀ ਉੱਥੇ ਕਰਮਚਾਰੀਆਂ ਦੀ ਕਮੀ ਸੀ। ਉੱਥੇ ਹੀ ਉਹਦਾ ਨਿਬੇੜਾ ਹੋ ਜਾਣਾ ਚਾਹੀਦਾ ਸੀ। ਫਿਰ ਉਸ ਤੋਂ ਬਾਅਦ ਅਸੀਂ ਉਹਨੂੰ ਫੜ ਕੇ ਕਾਨੂੰਨ ਦੇ ਹਵਾਲੇ ਕਰਦੇ ਹਾਂ। ਕਾਨੂੰਨ ਦੀ ਵੀ ਆਪਾਂ ਨੂੰ ਪਤਾ ਹੀ ਅੱਜ ਤੱਕ ਕਿੰਨੇ ਥਾਂ 'ਤੇ ਬੇਅਦਬੀਆਂ ਹੋ ਗਈਆਂ, ਕਿਸੇ ਨੇ ਕੋਈ ਇਨਸਾਫ ਨਹੀਂ ਦਿੱਤਾ। ਆਪਾਂ ਨੂੰ ਕੌਮ ਨੂੰ ਵੀ ਬੇਨਤੀ ਕਰਦੇ ਹਾਂ, ਪਰ ਆਪਣੇ ਆਪ ਦਾ ਹੀ ਫਰਜ਼ ਬਣਦਾ ਹੈ ਕਿ ਆਪਾਂ ਅਗਾਂਹ ਹੋ ਕੇ ਗੁਰੂ ਗ੍ਰੰਥ ਸਾਹਿਬ ਵਾਸਤੇ ਸਤਿਕਾਰ ਦੇ ਲਈ ਜਿਹੜੀ ਆਪਣੇ ਆਪ ਦੇ ਫਰਜ਼ ਬਣਦੇ ਨੇ ਅਸੀਂ ਉਹਨਾਂ ਨੂੰ ਪੂਰਾ ਕਰੀਏ। ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਵਾਸਤੇ ਹਰ ਇੱਕ ਬੰਦੇ ਨੂੰ ਜਾਗਰੂਕ ਕਰਾਂਗੇ, ਗੁਰਬਾਣੀ ਘਰ ਘਰ ਤੱਕ ਪਹੁੰਚੂਗੀ, ਤਾਂ ਹੀ ਜਿਹੜੇ ਲੋਕ ਨੇ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਉਹ ਜਾਗਰੂਕ ਹੋ ਕੇ ਗੁਰੂ ਸਾਹਿਬ ਦੀ ਰੱਖਿਆ ਦੇ ਵਾਸਤੇ, ਸੇਵਾ ਵਾਸਤੇ ਅਗਾਂਹ ਆਉਣਗੇ। ਕਮੀ ਆਪਣੀ ਹੀ ਹੈ, ਆਪਾਂ ਦੂਸਰਿਆਂ ਤੋਂ ਬਲੇਮ ਕਰਨ ਲੱਗ ਜਾਂਦੇ ਹਾਂ। ਜਿਹੜੇ ਉਸ ਤੋਂ ਬਾਅਦ ਸਰਕਾਰਾਂ ਦਾ ਕੰਮ ਹੈ ਵੀ ਜਿਹੜੇ ਬੰਦਾ ਫੜ ਲਿਆ ਉਹਨੂੰ ਉਸ ਤੋਂ ਬਾਅਦ ਕਹਿ ਤਾ ਵੀ ਇਹ ਮਾਨਸਿਕ ਤੌਰ 'ਤੇ ਡਿਸਟਰਬ ਹੈ। ਕਿਉਂ ਉਹ ਪਹਿਲਾਂ ਘਰੇ ਆਪਣੇ ਕਿਉਂ ਨਹੀਂ ਨੁਕਸਾਨ ਕਰਦਾ, ਜਾਂ ਕਿਤੇ ਹੋਰ ਮੰਦਰਾਂ ਜਿਵੇਂ ਤੁਸੀਂ ਦੱਸਿਆ ਵੀ ਮਸੀਤਾਂ ਵਿੱਚ ਕਿਉਂ ਨਹੀਂ ਜਾਂਦਾ, ਗੁਰੂ ਘਰ ਹੀ ਕਿਉਂ ਦਿੰਦੇ ਨੇ ਆਪਣੇ? ਇਹਦੇ ਵਿੱਚ ਤੁਸੀਂ ਵੀ ਦੱਸਿਆ ਹੈਗਾ, ਘੁੰਮ ਘੁਮਾ ਕੇ ਗੱਲ ਇਹੀ ਆਉਂਦੀ ਕਿ ਕੌਮ ਦੀ ਹੀ ਕਮੀ ਹੈ, ਆਪਣੀ ਖੁਦ ਦੀ ਕਮੀ ਹੈ। ਹੱਲ ਕਿਵੇਂ ਹੋਏਗਾ? ਜਿਹੜੇ ਹਿਰਦੇ ਵਲੂੰਗਰੇ ਜਾਂਦੇ ਨੇ ਪੂਰੇ ਵਰਲਡ ਦੇ ਅੰਦਰ, ਜਦੋਂ ਖਬਰਾਂ ਨਸ਼ਰ ਹੁੰਦੀਆਂ, ਮਾਫ ਕਰਨਾ, ਹਰ 2 ਜਾਂ 4 ਦਿਨ ਤੋਂ ਬਾਅਦ ਕੋਈ ਨਾ ਕੋਈ ਬੇਅਦਬੀ ਦੀ ਖਬਰ ਆਉਂਦੀ ਹੈ। ਕਹਿਣਾ ਨਹੀਂ ਚਾਹੀਦਾ। ਹੁਣ ਲੋਕੀ ਅਖਬਾਰ ਦੇ ਪੰਨੇ ਦੇਖਣ, ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਪੰਨਾ ਪਰਤਾ ਲੈਂਦੇ ਨੇ। ਕਿੱਥੇ ਤੁਹਾਨੂੰ ਲੱਗਦਾ ਨਹੀਂ ਸਾਡਾ ਇੱਕ ਜਿਹੜਾ ਟੈਂਪਰੇਚਰ ਹੈ ਜਾਂ ਸਾਡੀ ਸਿੱਖੀ ਅਣਖ ਹੈ ਉਹਨੂੰ ਵੰਗਾਰ ਕੇ ਟੈਸਟਿੰਗ ਚੱਲ ਰਹੀ ਹੈ ਕਿ ਸਿੱਖ ਦੂਰ ਹੁੰਦੇ ਜਾਣ ਗੁਰੂ ਗ੍ਰੰਥ ਸਾਹਿਬ ਤੋਂ? ਬਿਲਕੁਲ ਹੱਲ ਵੀਰ ਜੀ ਇਹੀ ਹੈ। ਜਿਵੇਂ 2012 ਦੇ ਵਿੱਚ ਤੁਸੀਂ ਗੱਲ ਕੀਤੀ ਹੈ, ਬਾਬਾ ਅਮਰਤਪਾਲ ਸਿੰਘ ਜੀ, ਵੀਰ ਨਿਰਮਲ ਸਿੰਘ ਜੀ, ਬਾਬਾ ਨਗਿੰਦਰ ਸਿੰਘ ਜੀ, ਇਹਨਾਂ ਨੇ ਸੂਰਜਮੁਨੀ ਸਾਧ ਨੇ ਜਿਹੜੀ ਬੇਅਦਬੀ ਕੀਤੀ ਸੀ ਉਹਦਾ ਸੋਧਾ ਲਾਇਆ ਸੀ। ਉਸ ਤੋਂ ਬਾਅਦ ਰਾਜਸਥਾਨ ਦੇ ਵਿੱਚ ਜਿੱਥੇ ਵੀ ਪਹਿਲੀ ਗੱਲ ਮਹਾਰਾਜ ਦੀ ਕਿਰਪਾ, ਕੋਈ ਬੇਅਦਬੀ ਇਸ ਤਰ੍ਹਾਂ ਦੀ ਕਿਤੇ ਵੀ ਨਹੀਂ ਹੋਈ। ਗਾਂ ਨੂੰ ਵੀ ਅਰਦਾਸ ਕਰਦੇ ਹਾਂ ਕਿ ਐਸਾ ਮੰਦਭਾਗਾ ਸਮਾਂ ਨਾ ਆਵੇ। ਹੱਲ ਇਹੀ ਹੈ ਕਿ ਇਹਨਾਂ ਨੂੰ ਨਾਲ ਦੀ ਨਾਲ ਹੀ ਗੱਡੀ ਚਾੜ੍ਹ ਦਿੱਤਾ ਜਾਵੇ ਜਾਂ ਇਹਨਾਂ ਦਾ ਪ੍ਰਬੰਧ ਕਰ ਦਿੱਤਾ ਜਾਵੇ।
ਇਹੀ ਹੱਲ ਹੈ, ਹੋਰ ਜਿਵੇਂ ਕੋਈ ਤੁਸੀਂ ਰਾਜਸਥਾਨ ਵਿੱਚ ਤਰੀਕਾਂ ਵੀ ਭੁਗਤ ਰਹੇ ਹੋ, ਕੀ ਕੇਸ ਕੀ ਮਸਲੇ ਨੇ ਤੁਹਾਨੂੰ ਹੁਣ ਉੱਥੇ ਕੀ ਔਕੜਾਂ ਆ ਰਹੀਆਂ ਨੇ ਗੁਰੂ ਗ੍ਰੰਥ ਸਾਹਿਬ, ਕਿਉਂਕਿ ਤੁਸੀਂ ਗੁਰੂ ਸਾਹਿਬ ਦੀ ਬੇਦਬੀ ਦੇ ਲਈ ਕਹਿ ਲਈਏ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੇ ਲਈ ਜਿਹੜੇ ਮਸਲੇ ਨੇ ਹੁਣ ਮੌਜੂਦਾ ਹਾਲਾਤਾਂ ਦੀ ਅਗਰ ਅਸੀਂ ਗੱਲ ਕਰਨੇ ਆ ਤੇ ਰਾਜਸਥਾਨ ਦੇ ਅੰਦਰ ਕੀ ਦਿੱਕਤਾਂ ਆ ਰਹੀਆਂ ਨੇ? ਤੁਸੀਂ ਵੀ ਕਈ ਕੇਸ ਭੁਗਤ ਰਹੇ ਹੋ, ਤੁਸੀਂ ਵੀ ਤਰੀਕਾ ਦੇ ਰਹੇ ਹੋ, ਤੁਸੀਂ ਕਈ ਵਾਰ ਜੇਲ੍ਹ ਵਿੱਚ ਗਏ ਹੋ, ਇਹ ਕੀ ਸਾਰੇ ਮਸਲੇ ਨੇ ਹੁਣ ਉੱਥੇ, ਕੀ ਦਿੱਕਤਾਂ ਨੇ ਰਾਜਸਥਾਨ ਦੇ ਵਿੱਚ ਜੀ? ਪਿੱਛੇ ਜੇ ਆਪਣੇ ਨਿਊਜ਼ ਦੇ ਵਿੱਚ ਵੀ ਆਇਆ ਸੀ, ਇੱਕ ਪਖੰਡੀ 11 ਜੀ ਦਾ, ਗੁਰਸਾਹਿਬ ਸਿੰਘ ਹੈਪੀ ਉਹਦਾ ਨਾਮ ਹੈ, ਉਹ ਡੇਰੇਵਾਦ ਦੇ ਨਾਲ ਜੁੜਿਆ ਹੋਇਆ, ਪੀਰਾਂ ਦੀਆਂ ਪੂਜਾ ਕਰਦਾ, ਕਬਰਾਂ ਦੇ ਉੱਤੇ ਉਸਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਕਾਸ਼ ਕਰ ਰੱਖੇ ਸਨ। ਅਕਾਲ ਤਖਤ ਸਾਹਿਬ ਤੇ ਇਹ ਜਦੋਂ ਸੂਚਨਾ ਗਈ, ਇਨਵੈਸਟੀਗੇਸ਼ਨ ਹੋਈ, ਉੱਥੇ ਗਲਤ ਪਾਇਆ ਗਿਆ। ਸਿੰਘ ਸਾਹਿਬ ਨੇ ਆਪਣੇ ਹੁਕਮਨਾਮਾ ਜਾਰੀ ਕਰ ਦਿੱਤਾ ਕਿ ਸਰੂਪ ਦਮਦਮਾ ਸਾਹਿਬ ਜਾਂ ਅਕਾਲ ਤਖਤ ਸਾਹਿਬ ਤੇ ਪਹੁੰਚਾਏ ਜਾਣ। ਉਹ ਇਨਸਾਨ ਨੇ ਐਡੀ ਨੀਚਤਾ ਦਿਖਾਈ, ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਠੋਕਰ ਮਾਰ ਕੇ, ਜਾਂ ਆਪਾਂ ਕਹਿ ਦਈਏ ਨਾ ਮੰਨਦਿਆਂ ਹੋਇਆਂ ਰਾਜਨੀਤਿਕ ਪੱਖ ਦਾ ਸਹਾਰਾ ਲੈ ਕੇ ਪੂਰੀ ਆਪਣੀ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਜਥੇਬੰਦੀਆਂ ਬੰਨੀਆਂ ਦਮਦਮਾ ਸਾਹਿਬ ਤੋਂ 5 ਪਿਆਰੇ ਸਾਹਿਬ ਵੀ ਆਏ, ਹੋਰ ਵੀ ਪੰਜਾਬ ਦੀਆਂ ਰਾਜਸਥਾਨੀ ਜਥੇਬੰਦੀਆਂ ਪਹੁੰਚੀਆਂ ਵੀ ਮਹਾਰਾਜ ਦੇ ਸਰੂਪ ਉੱਥੋਂ ਲੈ ਕੇ ਜਾਣੇ ਆ, ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਪ੍ਰਵਾਨ ਕਰਵਾਉਣਾ ਹੈ, ਕਿਸੇ ਵੀ ਹਾਲਤ 'ਚ ਲਾਗੂ ਹੋਣਾ ਚਾਹੀਦਾ। ਉਸ ਵੇਲੇ ਵੀ ਸਰਕਾਰ ਨੇ ਜਾਂ ਉੱਥੋਂ ਦੀ ਰਾਜਨੀਤਿਕ ਪਾਰਟੀਆਂ ਨੇ ਪੂਰਾ ਜ਼ੋਰ ਲਾ ਕੇ ਪ੍ਰਸ਼ਾਸਨ ਨੇ ਹੀ ਸਾਰੀਆਂ ਜਥੇਬੰਦੀਆਂ ਨੂੰ ਘੇਰ ਲਿਆ, ਨਹੀਂ ਜਾਣ ਦਿੱਤਾ। ਜੇ ਉਦੋਂ ਅਸੀਂ ਸਿੰਘ ਵੱਧਦੇ ਵੀ ਸਨ ਤਾਂ ਸਿੰਘਾਂ ਦਾ ਹੀ ਨੁਕਸਾਨ ਸੀ, ਉਹ ਸਾਧ ਆਪ ਸਾਈਡ 'ਤੇ ਹੋ ਕੇ ਬੈਠ ਗਿਆ ਸੀ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਤੋਂ 25 ਸਿੰਘਾਂ ਦਾ ਜਥਾ ਰਾਤ ਨੂੰ ਤੁਰਿਆ, ਅਰਦਾਸ ਕਰਕੇ ਸੱਚੇ ਪਾਤਸ਼ਾਹ ਜੀ ਦੇ ਸਰੂਪ ਉਸ 11 ਜੀ ਮਟੀ ਤੋਂ ਲਿਆ ਕੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਿਰਾਜਮਾਨ ਕਰਵਾਏ ਸਨ। ਉਸ ਤੋਂ ਬਾਅਦ ਸਾਨੂੰ ਜੇਲ੍ਹਾਂ ਵੀ ਭੁਗਤਣੀਆਂ ਪਈਆਂ, 25 ਸਿੰਘਾਂ ਨੇ ਜੇਲ੍ਹ ਗਏ ਨੇ। ਵੀਰ ਤੇਜਿੰਦਰਪਾਲ ਸਿੰਘ ਜੀ ਟੀਮਾਂ, ਉਹਨਾਂ 'ਤੇ ਵੀ ਨਜਾਇਜ਼ ਕੇਸ ਪਾਏ ਗਏ। ਹੋਰ ਵੀ ਸਾਡੇ ਜਿਹੜੇ ਵੀ ਗੁਰਸਿੱਖ ਪਿਆਰੇ ਸੱਚ 'ਤੇ ਪਹਿਰਾ ਦੇ ਰਹੇ ਨੇ, ਕੌਮ ਵਾਸਤੇ ਕੰਮ ਕਰ ਰਹੇ ਨੇ, ਉਹਨਾਂ ਨੂੰ ਜਿਹੜੇ ਇੱਦਾਂ ਦੇ ਆਪਾਂ ਕਹਿ ਦਈਏ ਕੌਮ ਵਿਰੋਧੀ ਜਾਂ ਨੀਚਤਾ ਵਾਲੀ ਸੋਚ ਵਾਲੇ ਹੁੰਦੇ ਨੇ, ਉਹ ਆਪਣੇ ਔਕੜਾਂ ਜ਼ਰੂਰ ਪੈਦਾ ਕਰਦੇ ਨੇ। ਖਬਰਾਂ ਦੇ ਅੰਦਰ ਜ਼ਿਕਰ ਆਉਂਦਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਸੰਭਾਲਣ ਦੀ। ਮੈਂ ਬੜਾ ਸਿੱਧਾ ਸਵਾਲ ਤੁਹਾਡੇ ਦੋਨੋਂ ਤੋਂ ਪੁੱਛਣਾ, ਭਾਈ ਸਾਹਿਬ ਤੋਂ ਵੀ ਪੁੱਛਣਾ ਤੇ ਭੈਣ ਜੀ ਆਪ ਜੀ ਤੋਂ ਵੀ ਇਹ ਸਵਾਲ ਹੈਗਾ। 10 ਸਾਲ ਹੋ ਗਏ ਸੂਰਜਮੁਨੀ ਕਾਂਡ ਨੂੰ, ਅਗਰ ਤਕਰੀਬਨ 10 ਸਾਲ ਦੀ ਗੱਲ ਕਰਨੇ ਆ, 10 ਸਾਲ ਦੇ ਅੰਦਰ ਤੁਹਾਨੂੰ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਬਣਦਾ ਫਰਜ਼ ਨਿਭਾ ਰਹੇ ਨੇ, ਤੁਹਾਨੂੰ ਸਹਿਯੋਗ ਦਿੰਦੇ ਨੇ, ਜਾਂ ਮਾਫ ਕਰਨਾ ਖਾਲੀ ਜ਼ੁਬਾਨੀ ਲਫ਼ਜ਼ਾਂ ਤੱਕ ਹੀ ਰਹਿ ਜਾਂਦੇ ਹੈਗੇ ਨੇ? ਸਿੱਧੀ ਗੱਲ ਹੈਗਾ, ਕਿਉਂਕਿ ਪੰਥ ਮਸਲੇ ਤੁਸੀਂ ਗਰਾਊਂਡ ਉੱਤੇ ਜੰਗ ਲੜ ਰਹੇ ਹੋ, ਤੁਸੀਂ ਮੌਜੂਦ ਹੁੰਦੇ ਹੈਗੇ ਹੋ, ਤੇ ਜਿਸ ਵੇਲੇ ਸਪੋਰਟ ਦੀ ਲੋੜ ਪੈਂਦੀ ਹੈ ਪੰਥ ਦੀ, ਕੌਮ ਦੀ, ਕਮੇਟੀਆਂ ਦੀ, ਕੀ ਸਾਡਾ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਬਣਦਾ ਫਰਜ਼ ਨਿਭਾ ਕੇ ਤੁਹਾਡੇ ਨਾਲ ਖਲੋਂਦੀ ਹੈ? ਪਹਿਲਾਂ ਦੀ ਤਾਂ ਗੱਲ ਕਰੀਏ ਜੀ, ਪਹਿਲਾਂ ਅਕਾਲ ਤਖਤ ਸਾਹਿਬ ਬੰਨਿਓ ਕੋਈ ਸਾਨੂੰ ਨਹੀਂ, ਜਦੋਂ ਗਿਆਨੀ ਗੁਰਬਚਨ ਸਿੰਘ ਜੀ ਸੀ ਜਥੇਦਾਰ ਸਾਹਿਬ, ਉਸ ਵੇਲੇ ਕੋਈ ਸਾਨੂੰ ਸਹਾਇਤਾ ਜਾਂ ਕੋਈ ਮਦਦ ਜਾਂ ਕੋਈ ਕੌਮ ਵਾਸਤੇ ਕੋਈ ਐਡਾ ਕਦਮ ਨਹੀਂ ਚੱਕਿਆ ਗਿਆ ਸੀਗਾ। ਜਦੋਂ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਬਣੇ ਨੇ, ਉਸ ਤੋਂ ਬਾਅਦ ਆ 11 ਜੀ ਵਾਲਾ ਮਸਲਾ ਸਾਹਮਣੇ ਆਇਆ ਸੀ। ਸਿੰਘ ਸਾਹਿਬ ਨੇ ਅਕਾਲ ਤਖਤ ਹੁਕਮਨਾਮਾ ਜਾਰੀ ਕੀਤਾ ਸੀ। ਉਸ ਤੋਂ ਬਾਅਦ ਜੋ ਵੀ ਸਿੰਘਾਂ 'ਤੇ ਭੀੜ ਪਈ, ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬਹੁਤ ਹੀ ਵਧੀਆ ਸਾਡਾ ਸਾਥ ਦਿੱਤਾ ਹੈ, ਅੱਜ ਵੀ ਸਾਡੇ ਨਾਲ ਖੜੇ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਬਾਕੀ ਸ਼੍ਰੋਮਣੀ ਕਮੇਟੀ ਦੀ ਗੱਲ ਆਪ ਸਭ ਜਾਣਦੇ ਹੀ ਹੋ, ਸੰਗਤਾਂ ਵੀ ਸਾਰੀਆਂ ਜਾਣਦੀਆਂ ਨੇ, ਪਰ ਉਹਨਾਂ ਨੂੰ ਅਗਾਂਹ ਆ ਕੇ ਸਿੰਘਾਂ ਨੂੰ ਸੰਭਾਲਣਾ ਚਾਹੀਦਾ ਤਾਂ ਕਿ ਹੋਰ ਵੀ ਸਿੰਘਾਂ ਦਾ ਜਜ਼ਬਾ ਬਣੇ, ਜਿਹੜੀਆਂ ਬੇਅਬਦੀਆਂ ਹੋ ਰਹੀਆਂ ਉਹਨਾਂ ਦੇ ਹੱਲ ਨਿਕਲ ਸਕਣ। ਬਿਲਕੁਲ ਸੰਗਤ ਜੀ, ਸਾਡੇ ਨਾਲ ਤੇਜਿੰਦਰਪਾਲ ਸਿੰਘ ਟੀਮਾ ਵੀਰ ਜੀ ਵੀ ਜੁੜ ਚੁੱਕੇ ਨੇ, ਅਸੀਂ ਉਹਨਾਂ ਨਾਲ ਵੀ ਰਾਜਨੀਤਿਕ ਪੱਖੋਂ ਵੀ ਗੱਲ ਕਰਾਂਗੇ, ਕਿਉਂਕਿ ਉਹ ਰਾਜਨੀਤੀ ਤੌਰ ਦੇ ਉੱਤੇ ਵਿਚਰਦੇ ਵੀ ਨੇ, ਪੰਥਕ ਮਸਲੇ ਉੱਤੇ ਗੱਲ ਵੀ ਕਰਾਂਗੇ। ਮਗਰ ਅਗਰ ਅਸੀਂ ਪੁਰਾਣੀ ਵੀਡੀਓਜ਼ ਦੀ ਗੱਲ ਕਰ ਲਈਏ, ਸੰਤ ਜਰਨੈਲ ਸਿੰਘ ਪਿੰਡਰਾਂ ਵਾਲੇ ਸੰਤਾਂ ਦੀ ਗੱਲ ਕਰ ਲਈਏ, ਤਾਂ ਉਹਨਾਂ ਦੀ ਕਈ ਵੀਡੀਓਜ਼ ਅਸੀਂ ਸਾਰਿਆਂ ਨੇ ਦੇਖੀ ਹੋਈ ਹੈ। ਉਹ ਇੱਕ ਲਫ਼ਜ਼ ਵਰਤਦੇ ਹੁੰਦੇ ਸਨ ਕਿ ਸੰਗਤ ਜੀ ਅਗਰ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਦਬੀ ਕਰਨ ਵਾਲਾ ਹੈਗਾ ਤਾਂ ਤੁਸੀਂ ਉਹਦਾ ਸੌਦਾ ਲਾ ਦਿਓ, ਉਹਨੂੰ ਮੈਂ ਸੰਭਾਂਗਾ। ਇਹ ਲਫ਼ਜ਼, ਇਹ ਅਲਫਾਜ਼ ਇਸ ਕਰਕੇ ਨਹੀਂ ਸਨ ਕਿ ਤੁਸੀਂ ਕਿਸੇ ਦੀ ਜਾਨ ਲੈ ਲਓ ਤੇ ਉਸ ਕਾਤਲ ਨੂੰ ਮੈਂ ਸੰਭਾਂਗਾ। ਉਹ ਲਫ਼ਜ਼ ਸਨ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਜਿਹੜਾ ਸਿੱਖ ਦੇ ਲਈ ਇੱਕ ਰੱਬ ਹੈਗਾ, ਜਿਹਨੂੰ ਅੱਜ ਹਿੰਦੁਸਤਾਨ ਦੀਆਂ ਅਦਾਲਤਾਂ ਵੀ ਇੱਕ ਜੀ ਦੇ ਤੌਰ ਦੇ ਉੱਤੇ ਮੰਨਦੀਆਂ ਹੈਗੀਆਂ ਨੇ ਕਿ ਉਹ ਪ੍ਰਤੱਖ ਗੁਰੂ ਹੈਗੇ ਨੇ। ਅਗਰ ਉਹਦੀ ਬੇਦਬੀ ਹੋ ਜਾਏ ਤਾਂ ਫਿਰ ਮਨੁੱਖ ਨੂੰ ਕੀ ਕਰਨਾ ਚਾਹੀਦਾ ਤੇ ਕੀ ਸਾਡੀਆਂ ਕਮੇਟੀਆਂ ਸਾਂਭਦੀਆਂ ਨੇ? ਨਿਰਮਲ ਸਿੰਘ ਜੀ, 10 ਸਾਲ ਹੋ ਗਏ ਤੁਹਾਨੂੰ ਕੇਸ ਭੁਗਤਦੇ, ਉਮਰ ਕੈਦ ਦੀ ਸਜ਼ਾ, ਬਾਬਾ ਨਗਿੰਦਰ ਸਿੰਘ ਦੀ ਗੱਲ ਕਰ ਲਈਏ, ਤੁਹਾਡੀ ਕਰ ਲਈਏ, ਬਾਬਾ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲਈਏ, ਕੀ ਕੌਮ ਨੇ ਤੁਹਾਨੂੰ ਸਾਂਭਿਆ? ਸਿੱਧਾ ਸਵਾਲ। ਨਹੀਂ ਜੀ, ਕੌਮ ਨੇ ਤਾਂ ਆਪਾਂ ਨੂੰ ਜ਼ਰੂਰ ਸਾਂਭਿਆ, ਆਪਣੀ ਮਦਦ ਵੀ ਕਰੀ, ਪਰ ਐਤਕੀ 11 ਜੀ ਵਾਲੇ ਮਾਮਲੇ 'ਚ ਤਾਂ ਜਥੇਦਾਰ ਯਾਨੀ ਹਰਪ੍ਰੀਤ ਸਿੰਘ ਨੇ ਆਪਣੇ ਨਾਲ ਖੜੇ, ਪਰ ਜਿਹੜੇ ਪਹਿਲਾਂ ਵਾਲੇ ਮਾਮਲੇ ਸੀ ਆਪਣੇ ਜਥੇਦਾਰ ਗੁਰਬਚਨ ਸਿੰਘ ਵਰਗੇ ਸੀ, ਉਹਨਾਂ ਨੇ ਕੇਰਾਂ ਵੀ ਸਾਡੇ ਹੀ ਸਾਰ ਨਹੀਂ ਲਈ। ਆ ਜੀ ਜਿਹੜੀ ਅਸੀਂ ਆ ਖੁੱਲ੍ਹ ਕੇ ਕਹਾਂਗੇ। ਤੇ ਬਾਕੀ ਸ਼੍ਰੋਮਣੀ ਕਮੇਟੀ ਦਾ ਤੁਹਾਨੂੰ ਪਤਾ ਹੀ ਹੈ, ਕੋਈ ਐਡੀ ਵੀ ਪੰਥਕ ਮੁੱਢ ਦੇ ਨਾਲ ਖੜਦੀ ਨਹੀਂ ਆ, ਤਾਂ ਬਾਦਲ ਕੀ ਲੋਟ ਆਉਂਦੇ ਇਹਨਾਂ ਤੋਂ।
ਬਿਲਕੁਲ ਸੰਗਤ ਜੀ, ਸਾਡੇ ਸਵਾਲ ਕੋਲੇ ਨੇ। ਅਸੀਂ ਇਹ ਸਾਰੇ ਮਸਲਿਆਂ ਤੇ ਇਸ ਕਰਕੇ ਗੱਲ ਕਰ ਰਹੇ ਹਾਂ ਕਿ ਕੌਮ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ। ਸੋ ਕਾਲਡ ਸਾਡਾ ਪੰਥਕ ਮੀਡੀਆ ਸ਼ਾਇਦ ਆਪਣਾ ਬਣਦਾ ਫਰਜ਼ ਨਹੀਂ ਨਿਭਾ ਰਿਹਾ, ਜਿੱਦੀ ਸਭ ਤੋਂ ਪ੍ਰਤੱਖ ਮਿਸਾਲ ਹੈ ਕਿ ਕੌਮ ਦੇ ਸੂਰਮੇ ਅਗਰ ਅੱਜ ਦਿੱਲੀ ਪਹੁੰਚੇ ਨੇ ਤੇ ਹੋਰ ਕੋਈ ਮੀਡੀਆ ਇਹਨਾਂ ਨੂੰ ਕਵਰੇਜ ਕਰਨ ਲਈ ਨਹੀਂ ਪਹੁੰਚਿਆ। ਸੋਚਣਾ ਚਾਹੀਦਾ ਸਾਡੀ ਕੌਮ ਨੂੰ ਵੀ, ਸਾਡਾ ਪੰਥਕ, ਸਾਡਾ ਪੰਜਾਬੀ ਮੀਡੀਆ ਅੱਜ ਕੀ ਫਰਜ਼ ਨਿਭਾ ਰਿਹਾ। ਮੈਂ ਟੀਮਾ ਵੀ ਜੀ ਨੂੰ ਕਹਾਂਗਾ ਕਿ ਤੁਸੀਂ ਭਾਈ ਸਾਹਿਬ ਜੀ ਇੱਧਰ ਆ ਜਾਓ, ਤੁਹਾਡੇ ਨਾਲ ਅਸੀਂ ਫਤਿਹ ਦੀ ਸਾਂਝ ਪਾਉਂਦੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਅਸੀਂ ਸੋਸ਼ਲ ਮੀਡੀਆ ਤੇ ਫੋਲੋ ਕਰਨੇ ਆ, ਤੁਹਾਡੀ ਵੀਡੀਓਜ਼ ਵੀ ਆਉਂਦੇ ਨੇ, ਮਗਰ ਅੱਜ ਰਾਜਨੀਤਿਕ ਤੌਰ ਤੇ ਨਹੀਂ, ਪੰਥਕ ਤੌਰ ਦੇ ਉੱਤੇ ਤੁਹਾਨੂੰ ਕਹਾਂਗਾ ਅੱਜ ਤੁਸੀਂ ਦਿੱਲੀ ਆਏ ਹੋ, ਦਿੱਲੀ ਆਉਣ ਦਾ ਪ੍ਰਮੁੱਖ ਤੁਹਾਡਾ ਮਸਲਾ ਕੀ ਹੈਗਾ? ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਅੱਜ ਭਾਈ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਾਂਗਾ, ਪਹਿਲਾਂ ਮੈਂ ਗੱਲ ਚੱਲੀ ਬੇਦਬੀ ਦੀ ਗੱਲ। ਸੱਚ ਹੀ ਹੈ ਵੀ ਅਸੀਂ ਨਾ ਆਪਣਾ ਪੱਲਾ ਝਾੜਦੇ ਹਾਂ ਸਾਰੇ ਬੰਦੇ, ਈਵਨ ਜਥੇਬੰਦੀਆਂ ਵੀ ਤੇ ਇੱਕ ਆਮ ਸਧਾਰਨ ਸਿੱਖ ਵੀ। ਜੇ ਗੱਲ ਚੱਲਦੀ ਹੈ ਬੇਦਬੀਆਂ ਦੀ, ਜਦੋਂ ਬੇਦਬੀ ਹੋਈ ਉੱਥੇ ਕੀ ਸੰਗਤ ਨਹੀਂ ਬੈਠੀ ਸੀਗੀ? ਕਿ ਸੰਗਤ ਦਾ ਫਰਜ਼ ਨਹੀਂ ਸੀ ਉਸ ਟਾਈਮ ਵੀ ਅਸੀਂ ਗਾਟਾ ਲਈ ਉਸ ਬੰਦੇ ਦਾ ਆ ਕੇ? ਕੁਤਾਹੀ ਹੋਈ, ਬਿਲਕੁਲ ਉਹਨੂੰ ਜੋ ਪਨਾਹ ਦਿੱਤੀ ਗਈ ਤੇ ਉਹਨੂੰ ਪੁਲਿਸ ਦੇ ਹਵਾਲੇ ਕੀਤਾ ਗਿਆ। ਜੇ ਉਹਨੂੰ ਨਾਲ ਦੀ ਨਾਲ ਹੀ ਉੱਥੇ ਕਿੰਨੇ ਨਿਹੰਗ ਸਿੰਘ ਜਥੇਬੰਦੀਆਂ ਬੈਠੀਆਂ, ਕਿੰਨੀ ਸੰਗਤਾਂ ਬੈਠੀਆਂ, ਕਿੰਨੇ ਸੇਵਾਦਾਰ ਬੈਠੇ ਆ, ਇਹ ਸਭ ਦਾ ਫਰਜ਼ ਹੈ। ਪਰ ਸਾਡਾ ਹੋ ਸੀ ਕਿ ਸਾਡੀ ਮਾਨਸਿਕਤਾ ਬਣ ਗਈ, ਅਸੀਂ ਨਾ ਇਹ ਜਾਂ ਤਾਂ ਜਥੇਬੰਦੀਆਂ ਨੂੰ ਜਾਂ ਕਮੇਟੀਆਂ ਦੋਸ਼ ਦੇਣ ਲੱਗ ਜਾਂਦੇ ਆ ਕਿ ਬਈ ਕਮੇਟੀਆਂ ਦਾ ਕੰਮ ਹੈਗਾ। ਉੱਥੇ ਐਟ ਪ੍ਰੈਜ਼ੈਂਟ ਕੌਣ ਸੀਗਾ? ਗੱਲ ਚੱਲੀ ਸੂਰਜਮਣੀ ਕਾਂਡ ਦੀ। ਅਸੀਂ ਰਾਜਸਥਾਨ ਬੈਠੇ ਹਾਂ, ਬੜੀ ਕੁਦਰਤ ਦੀ ਕਿਰਪਾ ਹੈ ਵੀ ਨਾ ਤਾਂ ਸਾਡੇ ਬਾਦਲ ਕੇ ਆ, ਨਾ ਮਾਨ ਕੇ ਆ, ਤਾਂ ਨਾ ਟੋੜੇ ਕੇ, ਤੇ ਨਾ ਕੋਈ ਹੋਰ ਹੈਗੇ ਆ। ਉੱਥੇ ਜਿੰਨੀ ਸੰਗਤ ਆ ਸਾਰੀ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਸਮਰਪਿਤ ਹੈ ਤੇ ਗੁਰੂ ਕੀ ਬਾਤ ਕਰਦੀ ਹੈ। ਇਹੀ ਕਾਰਨ ਹੈ, ਇਹ ਨਹੀਂ ਬੇਦਬੀ ਉੱਥੇ ਨਹੀਂ ਹੋਈਆਂ, ਪਰ ਇੱਕ ਵੀ ਬੇੜੀ ਬੇਦਬੀ ਆ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਤੇ ਦੋਸ਼ੀ ਨੂੰ ਨੰਗਿਆ ਕੀਤਾ ਗਿਆ, ਸਜ਼ਾ ਮਿਲੀ। ਜਿਵੇਂ ਗੱਲ 'ਚ ਸੂਰਜਮਣੀ ਗੱਲ ਚੱਲੀ, ਦੇਖੋ ਐ ਜੇ ਅਸੀਂ ਇੱਕ ਭਾਵੇਂ ਅਸੀਂ ਸਮਝਦੇ 2 ਨੰਬਰ ਦੇ ਸ਼ਹਿਰੀ ਹਾਂ, ਸਾਡਾ ਸਲੂਕ ਇਹੋ ਜਿਹਾ ਹੁੰਦਾ ਹੈ। ਜਦੋਂ ਸੂਰਜਮੁਨੀ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ 'ਚ ਸੂਏ ਮਾਰ ਕੇ ਉਸ ਨੂੰ ਚੁਟਾਲਾ ਨਹਿਰ 'ਚ ਜਲ ਪ੍ਰਵਾਹ ਕੀਤਾ ਸੀਗਾ, ਜਦੋਂ ਅਸੀਂ ਆਪਣੇ ਤੌਰ ਤੇ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਵੀ ਜਿੰਨੇ ਵੀ ਬੇਦਬੀ ਹੋਈਆਂ ਰਾਜਸਥਾਨ 'ਚ ਘੱਟੋ ਘੱਟ ਵੀ 8 ਕਿ 9 ਬੇਦਬੀ ਹੋਈਆਂ, ਇੱਕ ਵੀ ਕੇਸ ਪੁਲਿਸ ਨੇ ਨਹੀਂ ਪਕੜਿਆ ਦੋਸ਼ੀ ਨੂੰ। ਸਾਰੇ ਦੋਸ਼ੀ ਫੜੇ ਜਥੇਬੰਦੀਆਂ ਨੇ, ਤੇ ਪੰਜਾਬ 'ਚ ਜਿੰਨੇ ਵੀ ਕੇਸ ਹੋਏ ਆ ਸਾਰੇ ਫੜੇ ਪੁਲਿਸ ਵਾਲਿਆਂ ਨੇ। ਕੋਈ ਜਥੇਬੰਦੀ ਆਪ ਨਹੀਂ ਫੜੇ ਕਰਕੇ ਕਿਤੇ ਆ ਕੇ, ਕੋਈ ਇੱਕ ਦੋ ਟਾਵੇਂ ਹੋਣ ਤਾਂ ਕਹਿ ਨਹੀਂ ਸਕਦੇ। ਤੁਹਾਨੂੰ ਇੱਕ ਮਿੰਟ ਲਈ ਰੋਕਾਂਗਾ ਵੈਸ, ਕਿਉਂਕਿ ਤੁਹਾਡੀ ਗੱਲ 'ਚੋਂ ਗੱਲ ਨਿਕਲ ਰਹੀ ਹੈ। ਰਾਜਸਥਾਨ ਦੇ ਕਿਸੇ ਕੇਸ ਦੇ ਅੰਦਰ ਪੁਲਿਸ ਨੇ ਕਿਹਾ ਕਿ ਦਿਮਾਗੀ ਤੌਰ ਤੇ ਕੋਈ ਪਰੇਸ਼ਾਨ ਹੈ। 2 ਗੱਲਾਂ ਜੀ ਇਹਦੇ 'ਚ। ਜਿਵੇਂ ਸੂਰਜਮਣੀ ਕਾਂਡ ਹੋਇਆ, ਸੂਰਜਮਣੀ ਕਾਂਡ 'ਚ ਇੱਕ ਡੇਰੇ ਦਾ ਕਬਜ਼ੇ ਦਾ ਰੌਲਾ ਸੀਗਾ, ਉਹਨੇ ਬੇਦਬੀ ਕੀਤੀ। ਜਦੋਂ ਬੇਦਬੀ ਹੋਈ ਤੇ ਉਦੋਂ ਅਸੀਂ ਉਹ ਪਛਤਾ ਸਮਾਗਮ ਹੋਇਆ, ਅਸੀਂ ਬੜਾ ਵੰਗਾਰ ਕੇ ਗਿਆ ਸੀਗਾ। ਅਸੀਂ ਖੁਦ ਜਾ ਕੇ ਫੜਿਆ ਡੇਰੇ 'ਚ। ਬਾਬਾ ਅੰਮ੍ਰਿਤਪਾਲ ਸੀਗੇ, ਇਹ ਗੁਰਸੇਵਕ ਧੂਰਕੋਟ, ਬਾਬਾ ਨਗਿੰਦਰ ਸਿੰਘ ਜੀ ਸੀਗੇ, ਨਿਰਮਲ ਖਰਲੀਆਂ ਸੀਗੇ, ਤੇ ਸਾਰੀ ਜਥੇਬੰਦੀਆਂ ਸੀਗੀਆਂ। DC ਲੱਖਿਆ ਅਮਰੀਕਾ ਬੈਠੇ ਆ, ਉਹ ਸਾਰੇ ਸੀਗੇ ਉੱਥੇ। ਗੱਲ ਗਈ ਸੀ ਪੁਲਿਸ ਨੂੰ ਵੀ ਜੇ ਤੁਸੀਂ ਇਸ ਨੂੰ ਸਜ਼ਾ ਨਾ ਦਿੱਤੀ ਤੇ ਸਿੱਖ ਆਪਣੇ ਖਾਲਸੇ ਰਵਾਇਤਾਂ ਮੁਤਾਬਕ ਸਜ਼ਾ ਦੇਣਗੇ। ਉਸ ਤੋਂ ਬਾਅਦ ਜ਼ਮਾਨਤ ਹੋ ਗਈ, ਪਰ ਰਾਜਸਥਾਨ ਸਿੱਖ ਆਪਣੇ ਕੀਦੇ ਦਾ ਕਾਇਮ ਸੀਗੇ। ਮੈਂ ਕਿਹਾ ਲੱਗੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਪੁੱਤ ਉਹੀ ਹੈ, ਪੜ੍ਹਨਾ ਨਹੀਂ ਗਾ। ਅਸੀਂ ਨਿੱਤ ਪੜ੍ਹਦੇ ਹਾਂ ਵੀ ਜੇ ਜੀਵੇ ਪਤ ਲੱਥੀ ਜਾਏ, ਸਭ ਹਰਾਮ ਜੇ ਤੱਕ ਖਾਏ। ਅਸੀਂ ਖਾਈ ਵੀ ਜਾਂਦੇ, ਪੀ ਵੀ ਜਾਂਦੇ, ਬੇਦਬੀ ਗੱਲਾਂ ਵੀ ਕਰੀ ਜਾਂਦੇ ਸੀ ਆ ਕੇ। ਜਦ ਤੇ ਅਸੀਂ ਨਿਸ਼ਚਾ ਨਹੀਂ ਕਰਦੇ, ਤਹੀਆ ਨਹੀਂ ਕਰਦੇ ਵੀ ਅਸੀਂ ਆਪਣੇ ਅਕੀਦੇ ਕਾਇਮ ਰਹਿ ਕੇ ਭਾਵੇਂ ਜੇਲ੍ਹ ਦੀ ਕੋਹੜੀ ਆਉਣ। ਮੈਂ 9 ਸਾਲ ਜੇਲ੍ਹ ਕੱਟੀ ਆ, ਅੱਜ ਵੀ ਲੜਾਈ ਲੜ ਰਹੇ ਹਾਂ, ਅੱਜ ਵੀ ਮੇਰੇ ਤੇ ਕੇਸ ਚੱਲਿਆ, ਅੱਜ ਵੀ ਦਿੱਲੀ ਤਰੀਕ ਭੁਗਤਣ ਆਇਆ ਇੱਥੇ ਦਿੱਲੀ 'ਚ ਵੀ ਆ ਕੇ। ਪਰ ਅਸੀਂ ਆਪਣੇ ਮਿਸ਼ਨ ਤੋਂ ਪਿੱਛੇ ਨਹੀਂ ਹਟੇ, ਨਹੀਂ ਸਜ਼ਾ ਦਿੱਤੀ। ਇਹ 4 ਸਿੰਘ ਗਏ, ਜਾ ਕੇ ਉਹਨੂੰ ਉਹਦੇ ਡੇਰੇ ਗੱਡੀ ਚੜਾਤਾ, ਇੱਕ ਮੈਸੇਜ ਦਿੱਤਾ ਕਿ ਅਸੀਂ ਗੁਰੂ ਕੀ ਬੇਦਬੀ ਬਰਦਾਸ਼ਤ ਨਹੀਂ ਕਰਾਂਗੇ। ਦੂਜਾ ਕਾਂਡ ਹੋਇਆ, ਇਸ 'ਚ ਮੈਂ ਗੱਲ ਕਰ ਰਿਹਾ ਤੁਹਾਡੀ ਸ਼੍ਰੋਮਣੀ ਕਮੇਟੀ ਦੀ ਤੇ ਜਥੇਬੰਦੀਆਂ ਦੀ। ਦੂਜਾ ਕਾਂਡ ਹੋਇਆ 3 MOD 'ਚ। 3 MOD 'ਚ ਇੱਕ ਗੁਰਦੁਆਰਾ ਸਾਹਿਬ ਤੋਂ 17 ਦਿਨ ਸਰੂਪ ਗਾਇਬ ਹੋ ਗਿਆ। ਕਿਸੇ ਨਹੀਂ ਪਤਾ ਲੱਗਿਆ ਵੀ ਸਰੂਪ ਗਿਆ ਕਿੱਥੇ ਹੈ। ਸਾਨੂੰ ਪਤਾ ਲੱਗਿਆ ਵੀ 17 ਦਿਨ ਹੋ ਕੇ ਗਿਆ ਹੋਏ ਨੂੰ। ਬਾਬਾ ਅੰਮ੍ਰਿਤਪਾਲ ਸੀ ਉਹ ਨਾਲ ਸੀ, ਉਦੋਂ ਉਹ ਜਿਉਂਦੇ ਸੀ। ਸਾਰੇ ਇਕੱਠੇ ਹੋ ਕੇ ਪਿੰਡ ਪਹੁੰਚੇ। ਪਿੰਡ 'ਚ ਜੀ ਛਾਣਵੇਂ ਸ਼ੁਰੂ ਕੀਤੀ ਤੇ ਕਿਸੇ ਨੇ ਆ ਕੇ ਦੱਸ ਪਾਈ ਵੀ ਐਂ ਕਰਕੇ ਇੱਕ ਸ਼ੰਕਰ ਬੋਰੀਆ ਹੈ, ਉਹਦੇ ਕੋਲ ਜਾਓ ਤੁਸੀਂ, ਉਹ ਤੇ ਸ਼ੱਕ ਹੈ। ਅਸੀਂ ਉਹਦੇ ਘਰ ਗਏ, ਘਰ ਜਾਂਦੇ ਸਾਰੇ ਚੰਗਾ ਛਿੱਤਰ ਫੇਰਿਆ ਉਹਦੇ ਜੀ। ਤੇ ਉਹ ਹੁਣ ਬਾਹਰ ਨੂੰ ਭੱਜਿਆ, ਕਹਿੰਦਾ ਮੈਂ ਦਿਨਾਂ ਸਰੂਪ ਦਿਨਾਂ, ਤੁਹਾਨੂੰ ਛੱਡੋ ਮਾਰੋ ਨਾ, ਮੈਂ ਦੇ ਦਿੰਦਾ। ਉਹ ਬਾਹਰ ਨੂੰ ਭੱਜਿਆ, ਅਸੀਂ ਫਿਰ ਫੜ ਲਿਆ, ਕਹਿੰਦਾ ਨਹੀਂ ਸਰੂਪ ਬਾਹਰ ਹੀ ਹੈਗਾ। ਉਹਨੇ ਕੀ ਕੀਤਾ ਜੀ, ਜ਼ਮੀਨ 'ਚ ਖੱਡਾ ਕਰਕੇ ਤੇ ਵਿੱਚ ਸਰੂਪ ਨੱਪ ਕੇ ਪਰਸਵਾਹ ਪਾਤੀ ਸੀਗੀ। 17 ਦਿਨ ਬਾਅਦ ਉਹ ਸਰੂਪ ਮਿਲਿਆ ਜੀ। ਉੱਥੇ ਜਿਉਂ ਛਿੱਤਰ ਫੇਰਿਆ, ਪੁਲਿਸ ਵੀ ਆ ਗਈ ਜੀ। ਹੁਣ ਪੁਲਿਸ ਨੂੰ ਪਤਾ ਸੀਗਾ ਪਹਿਲਾਂ ਮਾਰ ਚੁੱਕੇ ਆ ਸੂਰਜਮਣੀ ਨੂੰ। ਫਿਰ ਪੁਲਿਸ ਨੇ ਕਿਹਾ ਜੀ ਬਿਲਕੁਲ ਸਾਨੂੰ ਇੱਕ ਵਾਰੀ ਬਿਆਨ ਲੈਣ ਦਿਓ, ਤੁਸੀਂ ਜੋ ਕਰਨਾ ਕਰਿਓ ਆ ਕੇ, ਸਿਰਫ ਬਿਆਨ ਦਿਓ ਜੀ। ਸਾਰੇ ਅਧਿਕਾਰੀ ਆ ਗਏ ਜੀ, ਸੰਗਤ ਬਹੁਤ ਸੀਗੀ, ਕੋਈ ਲੱਤ ਫੜਾ ਗਵਾਹ ਖਿੱਚ ਕੇ ਛਿੱਤਰ ਫੇਰਨ ਡਿਆ ਸੀਗਾ।
ਅਖੀਰ ਪੁਲਿਸ ਨੇ ਉਹਨੂੰ ਵਾਲਿਆ ਜੀਪ 'ਚ ਤੇ ਉਹ ਕੱਢਦੇ ਕਾਗਜ਼ ਤੇ ਪੈਨ ਕੱਢ ਕੇ ਤੇ ਲਿਖਣ ਲੱਗੇ, ਨਾ ਪਤਾ ਲਿਖਣ ਲੱਗੇ, ਸਾਰਾ ਕਰਨ ਲੱਗੇ। ਇੱਥੋਂ ਪੁਲਿਸ ਗੇਮ ਖੇਡੀ, ਕਿਉਂਕਿ ਜਿਹੜਾ 3 MOD ਪਿੰਡ ਹੈ ਉਹ ਸਾਰਾ ਰੇਤੀਲਾ ਇਲਾਕਾ ਹੈ, ਸਾਰਾ ਰੇਤੀਲਾ। ਉੱਥੇ ਮੇਰਾ ਫੁੱਟ ਤਾਂ ਰੇਤ ਚੜੀ ਹੈ। ਉੱਥੇ ਪੁਲਿਸ ਨੇ ਬਿਠਾ ਕੇ ਇੱਕ ਜੀਪ ਭਜਾ ਲਈ। ਜਥੇ ਮੈਂ ਮਗਰ ਗੱਡੀਆਂ ਲਾਈਆਂ, ਸਾਡੇ ਕੋਲ ਨੋਵਾ ਸੀ ਮਗਰ ਲਾਈ, ਪਰ ਨੋਵਾ ਰੇਤੇ ਭਜਦੀ ਨਹੀਂ ਗਈ। ਉਹ ਭਜਾ ਕੇ ਲੈ ਕੇ ਜੀ ਹਨੂੰਮਾਨਗੜ੍ਹ ਤੱਕ ਪਿੱਛਾ ਕੀਤਾ ਪੁਲਿਸ ਦਾ ਜੀ। ਅਖੀਰ ਉਹਨਾਂ ਸਦਰ ਥਾਣੇ ਵਾੜ ਕੇ ਫਰੰਟ ਤੋਂ ਵਾੜਿਆ ਤੇ ਪਿੱਛੋਂ ਦੂਜੀ ਗੱਡੀ ਭਜਾ ਕੇ ਤੇ ਉਹਨੂੰ ਕੱਢ ਕੇ ਲੈ ਕੇ ਜੀ। ਉਹਨੂੰ ਬਚਾਉਣ ਵਾਸਤੇ DGP ਨੇ 50-50 ਰੁਪਏ ਦਾ ਇਨਾਮ ਦਿੱਤਾ। ਇੱਕ ਸਿਪਾਹੀ ਨੂੰ 50,000 ਇਨਾਮ ਦਿੱਤਾ ਵੀ ਤੂੰ ਇੱਥੋਂ ਇਹਨੂੰ ਬਚਾ ਕੇ ਲਿਆਇਆ। ਤੇ ਜਿਹੜੀ ਸਾਡੀ ਕਮੇਟੀ ਆ ਨਾ, ਇਹਨਾਂ 5 ਰੁਪਏ ਵਕੀਲ ਅਸਤੇ ਨੇ ਦਿੱਤੇ। ਮੈਂ ਰੋਕਾਂਗਾ, ਤੁਸੀਂ ਆਪਣੀ ਗੱਲ ਜਾਰੀ ਰੱਖਣਾ। ਸੋਚਣ ਦੀ ਗੱਲ ਹੈ ਸੰਗਤ ਜੀ, ਪੰਜਾਬ ਗੱਭਰੂਆਂ ਦੀ ਧਰਤੀ ਕਹੀ ਜਾਂਦੀ ਹੈ, ਗੁਰੂ ਪੀਰਾਂ ਦੀ ਧਰਤੀ ਹੈ। ਇਤਿਹਾਸ ਦੱਸਦਾ ਕਿ ਪੰਜਾਬ 'ਚ ਇੰਨੀ ਜ਼ਰੂਰਤ ਪੰਜਾਬ ਦੇ ਮੁੰਡੇ ਕਰ ਸਕਦੇ ਨੇ, ਸਾਡੀ ਨੌਜਵਾਨੀ ਕਰ ਸਕਦੀ ਹੈ। ਜਿਸ ਤਰੀਕੇ ਰਾਜਸਥਾਨ ਦੇ ਇਹ ਸਾਡੇ ਭਰਾ ਜਿਵੇਂ ਦੱਸ ਰਹੇ ਨੇ ਟਿੰਮਾ ਜੀ ਕਿ ਪੁਲਿਸ ਬੰਦੇ ਨੂੰ ਅਰੈਸਟ ਕਰਕੇ ਜਾ ਚੁੱਕੀ ਹੈ ਤੇ ਸੰਗਤ ਜੀਪ ਨਾਲ ਉਹਨਾਂ ਦਾ ਪਿੱਛਾ ਕਰ ਰਹੀ ਹੈ। ਤੇ ਜਿਹੜੇ ਪੁਲਿਸ ਵਾਲੇ ਬਚਾ ਕੇ ਲੈ ਗਏ ਉਸ ਸਾਧ ਨੂੰ ਜਿਹਨੇ ਗੁਰੂ ਘਰ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਉਹ ਬਚਾਉਣ ਵਾਲਿਆਂ ਨੂੰ ਪੁਲਿਸ ਇਨਾਮ ਦੇ ਰਹੀ ਹੈ। ਤੇ ਤੁਸੀਂ ਜਿਗਰਾ ਸੋਚੋ, ਰਾਜਸਥਾਨ ਦੀ ਗਿਣਤੀ ਜ਼ਿਆਦਾ ਨਹੀਂ ਹੋਏਗੀ ਲੇਕਿਨ ਅਣਖ ਹਲੇ ਬਾਕੀ ਹੈ ਜੀ। ਉਸ ਤੋਂ ਬਾਅਦ ਫਿਰ ਕਾਂਡ ਹੋਏ, ਹਰੇਕ ਤਾਂ ਦੋਸ਼ੀ ਫੜੇ ਗਏ। ਹੁਣ ਉੱਥੋਂ ਦੇ ਜਿਹੜੀ ਸਿੱਖ ਨੂੰ ਤਾਕਤਵਰ ਲੱਗ ਗਿਆ ਵੀ ਇਹ ਸਿੱਖ ਲਾਮਬੰਦ ਹੈ, ਇਹ ਜਥੇਬੰਦੀ ਲਾਮਬੰਦ ਹੈ। ਇਹ ਨਾ ਤਾਂ ਬਲ ਦੇ ਧੱਕੇ ਚੜ੍ਹਦੀਆਂ, ਨਾ ਮਾਨ ਦੇ ਚੜ੍ਹਦੇ ਖੁਰ ਦੀ ਚੜ੍ਹਦੀਆਂ। ਆ ਕੇ ਇੱਕੋ ਟੀਚਾ ਹੈ ਵੀ ਗੰਗਾਨਗਰ ਸਿੱਖ ਸਿਰਫ ਸ੍ਰੀ ਅਕਾਲ ਤੱਕ ਸਮਰਪਿਤ ਹੈ। ਤੁਸੀਂ ਗੱਲ ਕਰ ਰਾਜਨੀਤਿਕ ਤੌਰ 'ਤੇ, ਸਾਡੀ ਰਾਜਨੀਤੀ ਧਰਮ 'ਤੇ ਆਧਾਰਿਤ ਹੁੰਦੀ ਹੈ। ਜੇ ਧਰਮ ਕਹੂਗਾ ਤੇ ਉਹ ਰਾਜਨੀਤੀ ਚੱਲੂਗੀ ਜਾ ਕੇ, ਇਹ ਦੂਜੀ ਨਹੀਂ ਚੱਲਣ ਦਿੰਦੇ। ਅਸੀਂ ਅੱਜ ਤੀ ਉਹ ਨਹੀਂ ਪਿਆ, ਨਾ ਕਿਸੇ ਪਾਰਟੀ ਜਾਂਦੇ ਹਾਂ, ਨਾ ਕਿਤੇ। ਸਾਡੇ ਕੋਲ 2 ਹੀ ਪਾਰਟੀਆਂ ਰਾਜਸਥਾਨ 'ਚ, ਜਾਂ BJP ਜਾਂ ਕਾਂਗਰਸ। ਉਹ ਬੰਦਾ ਚੁਣਦੇ ਆ ਜਿਹੜਾ ਸਿੱਖਾਂ ਦੀ ਗੱਲ ਕਰਦਾ ਹੈ। ਤੇ ਭਾਜੀ ਪਾਰਟੀਆਂ ਕਈ ਬੰਦੇ ਮਾੜੇ ਹੁੰਦੇ ਆ, ਪਾਰਟੀ ਕੋਈ ਮਾੜੀ ਨਹੀਂ ਹੁੰਦੀ ਆਪਾਂ। ਪਰ ਹੁਣ ਤਾਂ ਜਿਹੜੀ BJP ਆ, ਇਹ ਤਾਂ ਨਰੋੜ ਗੰਦ, ਇਹ ਤਾਂ ਗੰਦ ਹੀ ਹੋ ਗਿਆ ਨਾ ਸਾਰਾ ਕਰਕੇ। ਇਹ ਤਾਂ ਬੜੀ ਵੱਡੀ ਘਾਤਕ ਹੋ ਗਈ। ਹੁਣ ਜਿਹੜਾ 11 ਜੀ ਦਾ ਕਾਂਡ ਹੋਇਆ, ਤੁਸੀਂ ਦੇਖੋ ਵੀ ਇੰਨਾ ਵੱਡਾ ਇਹਨਾਂ ਦਾ ਜਿਹੜਾ ਇੱਕ ਇਹਨਾਂ ਨੇ ਗੇਮ ਖੇਡੀ ਰਾਜਸਥਾਨ ਜਥੇਬੰਦੀ ਦਬਾਉਣ ਵਾਸਤੇ ਵੀ ਅਕਾਲ ਤਾਂ ਦੇਸ਼ ਹੋਇਆ। ਪਹਿਲੀ ਵਾਰੀ ਕੋਰਟ ਨੇ ਆਦੇਸ਼ ਜਾਰੀ ਕਰਤਾ, ਗੁਰੂ ਗ੍ਰੰਥ ਸਾਹਿਬ ਨੂੰ ਥਾਣੇ 'ਚ ਪੇਸ਼ ਕਰੋ। ਜਿਹੜਾ ਤੁਸੀਂ ਮੌਜੂਦਾ ਕੇਸ ਦੀ ਗੱਲ 11 ਜੀ ਕਾਂਡ ਦੀ ਕੋਰਟ ਨੇ ਆਦੇਸ਼ ਕੀਤਾ। ਮੇਰੇ ਕੋਲ ਕਾਪੀ ਲੈ ਕੇ ਆਏ ਪੁਲਿਸ ਵਾਲੇ ਵੀ ਆਦੇਸ਼ ਆ ਕੋਰਟ ਦਾ ਜੀ। ਮੈਂ ਕਿਹਾ ਨਾ ਦੀ ਅੱਜ, ਨਾ ਦੀ ਕੱਲ, ਟਿਲ ਦੇ ਲੈ। ਸਿੱਖ ਭਾਜੀ ਮਰ ਨਾ ਜਾਵੇ ਵੀ ਗੁਰੂ ਗ੍ਰੰਥ ਸਾਹਿਬ ਅਸੀਂ ਥਾਣੇ ਲੈ ਕੇ ਜਾਈਏ ਪੇਸ਼ ਕਰਨ ਵਾਸਤੇ। ਜਿਹਦੀ ਅੱਗੇ ਪੂਰੀ ਸ੍ਰਿਸ਼ਟੀ ਪੇਸ਼ ਹੁੰਦੀ ਹੈ, ਅਸੀਂ ਉਹਨੂੰ ਕਰੀ ਪੇਸ਼ ਵੀ ਥਾਣੇ ਜਾ ਕੇ ਪੇਸ਼ ਉਦੋਂ ਨਾ ਲੈ ਕੇ ਜਾਈਏ ਆ ਕੇ। ਫਿਰ ਦੂਜਾ ਆਰਡਰ ਕਰਤਾ ਕੋਰਟ ਨੇ ਵੀ ਇਹਨੂੰ ਸਟੇ ਦੇਤਾ ਵੀ ਗੁਰੂ ਗ੍ਰੰਥ ਹਿੱਲ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਕੋਈ ਜ਼ਮੀਨ ਜਾਂ ਜਾਇਦਾਦ ਨਹੀਂ ਸੀ ਜੀ ਆ ਕੇ। ਇਹ 2 ਜਹਾਨ ਦੇ ਵਾਲੀ ਸੀਗੇ। ਅਸੀਂ ਤਾਂ ਕਹਿ ਰਹੇ ਹਾਂ ਵੀ ਹਰ ਪੱਖੋਂ ਧੱਕੇਦਾਰ ਹੁੰਦਾ ਗਿਆ, ਪਰ ਅਸੀਂ ਨੀਮੋ ਚੜ ਨਹੀਂ ਹੋਏ। ਅਸੀਂ ਰੋਏ ਨਹੀਂ ਅੱਗੇ ਆ ਕੇ, ਅਸੀਂ ਦੁਹਾਈ ਨਹੀਂ ਪਾਈ ਵੀ ਫਲਾਣੀ ਪਾਰਟੀ ਮਾੜੀ, ਫਲਾਣੀ ਬੜੀ। ਜਥੇਬੰਦੀ ਫੈਸਲਾ ਕੀਤਾ ਤੇ ਮੈਂ ਧੰਨਵਾਦ ਕਰਾਂਗਾ ਨੇ ਹਰਪ੍ਰੀਤ ਸਿੰਘ ਜੀ ਦਾ, ਉਹਨਾਂ ਬੜਾ ਸਾਥ ਦਿੱਤਾ। ਉਹਨਾਂ ਹੁਕਮਨਾਮਾ ਜਾਰੀ ਕੀਤਾ ਅਕਾਲ ਤਖ਼ਤ ਸਾਹਿਬ ਵੱਲੋਂ ਵੀ ਉਹ ਤੋਂ ਸਰੂਪ ਚੱਕ ਕੇ ਲਿਆਓ। ਭਾਵੇਂ ਸਰਕਾਰ ਹੈ BJP ਦੀ, ਭਾਵੇਂ ਕਾਂਗਰਸ ਦੀ, ਇੱਕੋ ਥੈਲੀ ਦੇ ਚੱਟੇ ਬੱਟੇ ਆ, ਇੱਕੋ ਸਿੱਕੇ ਦੇ 2 ਪਹਿਲੂ ਹੈ। ਜਿਹੜੀ ਸਾਡੇ ਉੱਥੇ ਬਿਊਰੋਕ੍ਰੇਸੀ ਹੈ ਟੋਟਲੀ RSS ਦੇ ਪ੍ਰਭਾਵਿਤ ਹੈ। ਉਹਨਾਂ ਨੇ ਆਦੇਸ਼ ਜਾਰੀ ਕਰਤੇ। ਉੱਥੇ ਦੇਖੋ ਮਾਰਾ ਸਰੂਪ ਚੱਕਣ ਲੈਣ ਜਾਣਾ ਸੀਗਾ ਤੇ ਪੂਰੇ ਜ਼ਿਲ੍ਹੇ ਦਾ ਇੰਟਰਨੈਟ ਬੰਦ ਕਰਤਾ, ਪੂਰੇ ਜ਼ਿਲ੍ਹੇ ਦਾ ਇੰਟਰਨੈਟ। ਵੀ ਸਾਡਾ ਜ਼ਿਲ੍ਹਾ ਘੱਟੋ ਘੱਟ 400 ਕਿਲੋਮੀਟਰ ਪੈਂਦਾ ਜੀ। 400 ਕਿਲੋਮੀਟਰ ਏਰੀਆ ਦਾ ਇੰਟਰਨੈਟ ਬੰਦ ਕਰਤਾ। 15 ਮਜਿਸਟਰੇਟ ਲਾਤੇ, ਪੂਰੇ ਜ਼ਿਲ੍ਹੇ ਬੈਰੀਕੇਡਸ ਲਾਤੇ। 5 ਬਟਾਲਣਾ ਮੰਗਾਤੀਆਂ। 5 ਬਟਾ, 1 ਬਟਾ ਕਿੰਨੀ ਫੋਰਸ ਹੁੰਦੇ ਜੀ। 5 ਬਟਾਲਣਾ ਮੰਗਾਈਆਂ ਵੀ ਸਰੂਪ ਨਹੀਂ ਚੱਕਣ ਦੇਣਾ ਨਾ, ਜੋ ਮਰਜ਼ੀ ਹੋ ਜੇ। ਟਕਰਾਵ ਇਹਨਾਂ ਅਕਾਲ ਤਖ਼ਤ ਨਾਲ। ਇੱਕ ਸਾਡਾ ਇਹਨਾਂ ਹੈੱਡ ਹੈ ਰਾਮ ਮੰਦਿਰ ਦਾ, ਉਹ ਪ੍ਰਮੁੱਖ ਵੀ ਹੈ ਸਾਡੇ ਗੰਗਾਨਗਰ ਦਾ, ਸਵਾਮੀ ਬ੍ਰਹਮਦੇਵ, ਉਹ ਇੰਚਾਰਜ ਸੀਗਾ। ਉਹ ਮੇਨ ਧਿਰ ਬਣ ਕੇ ਬੈਠਾ ਸੀਗਾ। ਤੇ ਸੰਗਤਾਂ ਵੀ ਜਥੇਬੰਦੀ ਕਮਿਟਡ ਸੀਗੇ, ਜੋ ਮਰਜ਼ੀ ਹੋ ਜੇ ਅਸੀਂ ਜਾਨਾਂ ਵਾਰ ਕੇ ਵੀ ਸਰੂਪ ਚੱਕ ਕੇ ਲਿਆਵਾਂਗੇ। ਜਿਹੜਾ ਬੀਬੀ ਨੇ ਗੱਲ ਦੱਸੀ ਹੈ ਨਾ ਜੀ, ਮਹਿਤਾਬਗੜ੍ਹ ਚੱਲੇ ਆ, ਇਹ ਸਾਰਾ ਪੁਲਿਸ ਰਿਕਾਰਡ 'ਚ ਬੀਬੀ ਦੱਸ ਰਹੇ ਆ। ਕੇਸ ਚੱਲ ਰਿਹਾ, ਇਹ ਸਾਰੀ ਗੱਲ ਪੁਲਿਸ ਰਿਕਾਰਡ ਦੇ ਮੁਤਾਬਕ ਹੈ ਵੀ ਉੱਥੇ ਮੀਟਿੰਗ ਹੋਈ। ਫਿਰ ਰਾਤ ਨੂੰ 2 ਵਜੇ ਸਿੰਘ ਗਏ ਜੀ, ਉੱਥੋਂ ਦੀ ਸਰੂਪ ਚੱਕ ਕੇ ਲਿਆਏ ਤੇ ਦੌਂਦਾ ਸਾਹਿਬ ਪਹੁੰਚਾਇਆ। ਅਕਾਲ ਤਖ਼ਤ ਸਾਹਿਬ ਹੁਕਮ ਨਾਲ ਪਾਲਣਾ ਕੀਤੀ। ਦੱਸਿਆ ਸਿਰਫ ਰਾਜਸਥਾਨ ਸਿੱਖ ਗੱਲਾਂ ਨਹੀਂ ਕਰਦੇ ਵੀ ਅਸੀਂ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਾਂ। ਅਸੀਂ ਅਕਾਲ ਤਖ਼ਤ ਸਾਹਿਬ ਵਾਸਤੇ ਆਪਣੀ ਜਾਨਾਂ ਦੀ ਬਾਜ਼ੀਆਂ ਲਾ ਕੇ ਹੁਕਮ ਦੇ ਉੱਤੇ ਫੁੱਲ ਚੜਾਉਂਦੇ ਹੋ, ਕਿਉਂਕਿ ਸਾਡੀ ਸੁਪਰੀਮ ਪਾਵਰ ਹੈ। ਉੱਥੇ ਬੇਟਾ ਕਈ ਗੱਲ ਚੱਲਦੀ ਵੀ ਫਲਾਣਾ ਜਥੇਦਾਰ ਹੈ, ਫਲਾਣਾ ਜੀ। ਮੈਨੂੰ ਇਹ ਹੁਣ ਮੈਂ ਦੂਜੇ ਪੱਖੋਂ ਗੱਲ ਦੱਸੂੰਗਾ। ਅਸੀਂ ਕਹਿੰਦੇ ਹਾਂ ਵੀ ਜਿੱਥੇ ਸਾਡਾ ਅਕਾਲੀ ਫੂਲਾ ਸਿੰਘ ਹੋਣਾ ਚਾਹੀਦਾ। ਆਮ ਗੱਲ ਕਰਦੇ ਨਾ ਜੀ। ਕਦੀ ਕੌਮ ਨੇ ਸੋਚਿਆ ਕਿ ਅਸੀਂ ਅਕਾਲੀ ਫੂਲਾ ਸਿੰਘ ਨੂੰ ਕਰ ਦਿੱਤਾ ਜਥੇਦਾਰ ਨੂੰ? ਅਕਾਲੀ ਫੂਲਾ ਸਿੰਘ ਦੇ ਕਿੰਨੇ ਘੁੜਸਰ, ਖੁਦ 10,000 ਦੀ ਫੌਜ, ਖੁਦ ਦੀ ਫੌਜ ਸੀਗੀ ਜੀ। ਉਹਦਾ ਖੁਦ ਦਾ ਖਜ਼ਾਨਾ ਸੀਗਾ, ਖੁਦ ਮੁਖਤਿਆਰ ਸੀਗਾ ਜੀ। ਅੱਜ ਸਾਡਾ ਮੁਲਾਜ਼ਮ ਹੈ ਜੀ।
ਅੱਜ ਅਸੀਂ ਚੁਣਦੇ ਹਾਂ, ਅਸੀਂ ਨੋਮੀਨੇਟ ਕਰਦੇ ਹਾਂ ਵੀ ਇਹ ਜਥੇਦਾਰ ਹੈ। ਇਹ ਘਾਟ ਭਾਜੀ ਕੌਮ ਦੀ ਹੈ। ਪਰ ਨਾ ਰੱਬ ਕੀ ਬੜਾ ਚੰਗਾ ਕਰਦਾ ਹੈ। ਜਿੱਦਾਂ ਦੇ ਫੈਸਲੇ, ਕਰੜੇ ਫੈਸਲੇ ਗਿਆਨੀ ਹਰਪ੍ਰੀਤ ਸਿੰਘ ਲਏ, ਮੈਂ ਇਸ ਗੱਲ ਦਗਵਾਂ, ਇਹ ਬੀਬੀ ਨਾਲ ਬੈਠੇ ਆ, ਨਿਰਮਲ ਬੈਠਾ, ਜਥੇ ਨੂੰ ਬੈਠੀ ਆ, ਬਾਦਲਾਂ ਨੇ ਵੀ ਬਹੁਤ ਜ਼ੋਰ ਲਾਇਆ। ਸਾਡੇ ਉੱਥੇ ਮੰਤਰੀ ਆ ਬੀਜੇਪੀ ਦੇ, ਸਾਂਝ ਮੰਤਰੀ ਬੀਜੇਪੀ ਦੀ, ਜ਼ੋਰ ਲਾਇਆ, ਪਰ ਜਥੇ ਦਾ ਟਸ ਤੋਂ ਮਸ ਨਹੀਂ ਹੋਏ। ਉਹਨਾਂ ਨੇ ਕਿਹਾ ਵੀ ਜੋ ਹੁਕਮ ਅਕਾਲ ਤਖਤ ਸਾਹਿਬ ਦਾ ਉਹੀ ਲਾਗੂ ਹੋਊਗਾ। ਤੇ ਉਹੀ ਗੱਲ ਕਹੀ ਸੀ ਵੀ ਜੋ ਮਰਜ਼ੀ ਹੋ ਜੇ, ਤੇ ਅਸੀਂ ਉਹ ਗੱਲ ਪੁਗਾਈ ਰਾਜਸਥਾਨ ਸਿੱਖਾਂ ਨੇ ਆ ਕੇ। ਮਤਲਬ ਕਹਿ ਸਕਦੇ ਹੈਗੇ ਕਿ ਰਾਜਸਥਾਨ ਦੇ ਸਿੱਖਾਂ ਨੇ ਆਪਣੀ ਅਣਖ ਨੂੰ, ਜ਼ਮੀਰ ਨੂੰ ਜ਼ਿੰਦਾ ਰੱਖਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਲਈ ਆਪਣਾ ਸਿਰ ਵਾਰਨ ਲਈ ਤਿਆਰ ਹੋਏ। ਜੋ ਲਫ਼ਜ਼ ਮੈਂ ਵਰਤੇ ਸਨ ਇਸ ਪ੍ਰੋਗਰਾਮ ਦੀ ਸਟਾਰਟਿੰਗ ਦੇ ਅੰਦਰ ਕਿ ਬਾਬਾ ਨਗਿੰਦਰ ਜੀ ਦੀ ਗੱਲ ਕਰ ਲਈਏ, ਬਜ਼ੁਰਗਾਂ ਦੀ ਗੱਲ ਕਰ ਲਈਏ, ਨਿਰਮਲ ਸਿੰਘ ਖਲਰੀਆਂ ਦੀ ਗੱਲ ਕਰ ਲਈਏ ਜਾਂ ਭੈਣ ਜੀ ਦੀ ਗੱਲ ਕਰ ਲਈਏ, ਰਾਜਸਥਾਨ ਦੇ ਅੰਦਰ ਹਾਲੇ ਅਣਖ ਬਾਕੀ ਹੈਗੀ ਹੈ ਜੀ। ਮੈਂ ਜ਼ਰੂਰ ਬੇਨਤੀ ਕਰਾਂਗਾ, ਮੈਂ ਕਹਿੰਦਾ ਵੀ ਤੁਸੀਂ ਗੱਲ ਕੇ ਸੰਤ ਪਿੰਡਰ ਸਾਂਭਦੇ ਸੀਗੇ। ਇਹ ਅਮੂਮਨ ਹਰ ਬੰਦਾ ਗੱਲ ਦੁਹਰਾਉਂਦਾ ਹੈ ਕਿ ਅੱਜ ਸਾਡੀ ਕੌਮ ਦੀ ਜਥੇਬੰਦੀਆਂ ਦਾ ਫਰਜ਼ ਨਹੀਂ ਬਣਦਾ ਵੀ ਉਹ ਸਿੰਘਾਂ ਨੂੰ ਸਾਂਭਣ, ਕਿ ਸਾਡਾ ਫਰਜ਼ ਨਹੀਂ ਗਾ ਵੀ ਅਸੀਂ ਸਾਂਭੀਏ। ਅੱਜ ਨਿਰਮਲ ਸਿੰਘ ਬੈਠਾ, ਅੱਜ ਗੱਲ ਚੱਲ ਪਈ ਤਾਂ ਮੈਂ ਗੱਲ ਦੁਹਰਾਉਣ ਲੱਗਿਆ। ਨਿਰਮਲ ਸਿੰਘ ਨੇ ਸਾਨੂੰ ਸੌਦਾ ਲਾਇਆ, ਉਮਰ ਕੈਦ ਦੀ ਸਜ਼ਾ ਹੈ, ਅੱਜ ਜ਼ਮਾਨਤ ਤੇ ਬਾਹਰ ਹੈ। ਸੱਚ ਇਹ ਹੈ ਕਿ ਅੱਜ ਇਹਦੇ ਕੋਲ ਹਾਈ ਕੋਰਟ ਦੇ ਵਕੀਲ ਕਰਨ ਜੋ ਕਿ ਪੈਸੇ ਨਹੀਂ ਗਏ, ਅਸੀਂ ਰਲ ਮਿਲ ਕੇ ਜਿੰਨੇ, ਕਿਉਂਕਿ ਸਾਡਾ ਜਿਹੜਾ ਇਲਾਕਾ ਗੰਗਨਗਰ ਬੜਾ ਪਿਛੜਾ ਇਲਾਕਾ, ਤੁਹਾਨੂੰ ਪਤਾ ਹੁੰਦਾ, ਬਾਰਡਰ ਦੇ ਉੱਪਰ, ਬਿਲਕੁਲ ਬਾਰਡਰ ਦੇ ਉੱਪਰ ਪਿੰਡ ਜਿਹੜਾ ਸ਼ਹਿਰ ਵਸਿਆ ਹੈ। ਕੋਈ ਵੱਡੀ ਇੰਡਸਟਰੀ ਨਹੀਂ ਹੈਗੀ, ਬਹੁਤ ਵੱਡੇ ਧਨਾੜ ਨਹੀਂ ਹੈਗੇ ਜਿਵੇਂ ਪੰਜਾਬ 'ਚ ਜਾਂ ਬੰਬੇ ਤੇ ਪੁਣੇ ਵੱਡੇ ਧਨਾੜ ਸਰਦਾਰ ਬੈਠੇ ਆ, ਉਹ ਨਹੀਂ ਹੈ। ਤੰਗੀਆਂ ਝੱਲ ਕੇ, ਔਖਾਈਆਂ ਝੱਲ ਕੇ ਵੀ ਅਸੀਂ ਲੜਾਈ ਲੜ ਰਹੇ ਹਾਂ। ਜਿਹੜੇ ਜਥੇਬੰਦੀ ਗੱਲ ਕਰਦੇ ਆ ਨਾ ਜੀ ਵੀ ਸੰਤਾਂ ਨੇ ਹਰੇਕ ਨੂੰ ਸਾਂਭਿਆ, ਮੈਂ ਕਹਾਂਗਾ ਗੱਲ ਉਹ ਫਿਰ ਉੱਥੇ ਆ ਗਈ ਵੀ ਬਾਣੀਆਂ ਬਬਾਣੀਆਂ ਕਹਾਣੀਆਂ ਪੁਸਤ ਪੁੱਤ ਕਰੇਨ। ਜੇ ਜਥੇਬੰਦੀਆਂ ਕਹਿੰਦੀ ਵੀ ਸਾਡਾ ਉਹ ਮਸੀਹਾ ਸੀ, ਉਹ ਮਰਦੇ ਮੁਜਾਹਿਦ ਸੀ, ਉਹ ਬਾਬਾ ਕੌਮ ਸੀਗਾ, ਅਸੀਂ ਉਹਦੇ ਪੈਰੋਕਾਰ ਹਾਂ, ਕਿ ਸਾਡਾ ਫਰਜ਼ ਨਹੀਂ ਅਸੀਂ ਉਹਨਾਂ ਪਰਦਾਂ ਚੱਲੀਏ, ਅਸੀਂ ਉਹਨਾਂ ਪੈੜਾ ਕਦਮ ਭੇਖੀ ਨੇ। ਮੈਂ ਤੁਹਾਡੇ ਲਫ਼ਜ਼ਾਂ ਨੂੰ ਮੈਂ ਕਲੀਅਰ ਕਰ ਦੇਣਾ, ਸ਼ਾਇਦ ਤੁਸੀਂ ਝਿਜਕ ਰਹੇ ਹੋ, ਮੈਂ ਨਹੀਂ ਝਿਜਕਦਾ। ਅੱਜ ਭੇਖੀ ਸਾਡੇ ਪੰਥਕ ਲੀਡਰ ਬਣੇ ਪਏ ਨੇ ਜਿਨ੍ਹਾਂ ਨੂੰ ਕੁਰਸੀਆਂ ਦੇ ਲਈ ਕਰੋੜਾਂ ਰੁਪਈਆ, ਮਾਫ ਕਰਨਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਬਾਹਰ ਖਲੋਤੇ, ਮੈਨੂੰ ਲਫ਼ਜ਼ ਕਹਿਣ ਦੀ ਗੁਰੇਜ਼ ਨਹੀਂ, 3-3 ਕਰੋੜ ਰੁਪਇਆ ਸੁਣਨਾ ਨਹੀਂ ਚਾਹ ਰਿਹਾ ਹੈਗਾ ਜੀ, ਇੱਕ ਮੈਂਬਰ ਦਾ ਮੁੱਲ ਪੈ ਰਿਹਾ ਕੁਰਸੀ ਦੇ ਲਈ, ਚੌਧਰ ਦੇ ਲਈ, ਕਮੇਟੀ ਬਣਾਉਣ ਦੇ ਲਈ ਇੱਕ ਮੈਂਬਰ ਨੂੰ 3-3 ਕਰੋੜ ਰੁਪਏ ਦਿੱਤਾ ਜਾ ਸਕਦਾ। ਮਗਰ ਆ ਜਿਹੜੇ ਕੌਮ ਦੇ ਲਈ ਸਿਰ ਵਾਰਨ ਵਾਲੇ ਖਲੋਤੇ ਨੇ, ਇਹਨਾਂ ਦੇ ਘਰ ਰੋਟੀ ਦੇ ਲਈ ਵੀ ਇਹਨਾਂ ਨੂੰ ਸੋਚਣਾ ਪੈਂਦਾ। ਕੇਸ ਲੜਨ ਦੀ ਗੱਲ ਤੁਹਾਡੇ ਸਾਹਮਣੇ ਟਿੰਮਾ ਜੀ ਨੇ ਕੀਤੀ ਕਿ ਆਪਾਂ ਪੈਸੇ ਇਕੱਠੇ ਕਰਕੇ ਕੇਸ ਲੜ ਰਹੇ। ਸਹੀ ਹੈ ਭਾਜੀ। ਅੱਜ ਜਿਹੜੇ ਸਿੰਘ ਬੀਬੀ ਹੁਣੀ ਸਾਰੇ ਗਏ ਸੀਗੇ, ਉਸ 'ਚ ਇੱਕ ਨੂੰ ਖਾਲਸਾ ਫੌਜ ਦੇ ਸੀਗੇ, ਸਿੱਖ ਸਟੂਡੈਂਟ ਰਾਜਸਥਾਨ ਵੀਰ ਸੀਗੇ ਜਿਨ੍ਹਾਂ ਨੇ ਇਹ ਸਾਰਾ ਲੜਾਈ ਲੜੀ। ਤੇ ਇੰਨਾ ਕੁ ਹੋਣ ਦੇ ਬਾਵਜੂਦ ਤੁਹਾਨੂੰ ਪਤਾ ਕਿੰਨੀ ਫੀਸ ਮਿਲੀ ਸ਼੍ਰੋਮਣੀ ਕਮੇਟੀ ਵੱਲੋਂ? ਇੱਕ ਵੀਰ ਦੇ ਮਗਰ 2200 ਰੁਪਇਆ। 2200 ਰੁਪਇਆ ਕੇਸ ਲੜਨ ਲਈ ਜੀ, ਜੋ ਉਹਨਾਂ ਨੇ ਪਾਸ ਕੀਤਾ 2200 ਰੁਪਇਆ। ਤੇ ਕੁੱਲ ਜਿਹੜਾ ਸੀਗਾ ਉਹ ਚਲੋ ਕਰ ਕਰਾ ਕੇ ਤੇ 1 ਲੱਖ ਰੁਪਇਆ ਫੀਸ ਦਿੱਤੀ ਹੈ ਜੀ। ਤੇ ਬਾਕੀ ਜਿਹੜੀ ਸਾਰੀ ਫੀਸਾਂ ਉਹ ਜਥੇਬੰਦੀ ਆਪਣੇ ਤੌਰ ਤੇ ਕਰ ਰਹੀਆਂ ਆ ਕੇ। ਫਿਰ ਰੋਕਾਂਗਾ ਕਿਉਂਕਿ ਮੈਨੂੰ ਇਸ ਕਰਕੇ ਕਹਿਣਾ ਪੈਂਦਾ, ਕਈਆਂ ਨੂੰ ਸ਼ਾਇਦ ਸੁਣਨ 'ਚ ਦਿੱਕਤ ਨਾ ਹੋਵੇ। ਸਾਡੇ ਭਾਈ ਸਾਹਿਬ ਨੇ ਜੋ ਔਨ ਰਿਕਾਰਡ ਲਫ਼ਜ਼ ਵਰਤਿਆ ਹੈਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੇਸ ਲੜਨ ਦੇ ਲਈ 2200 ਰੁਪਏ ਸ਼ਾਇਦ ਟਰੱਕ 'ਚ ਰੱਖ ਕੇ ਲੈ ਕੇ ਆਏ ਹੋਣਗੇ। ਮਾਫ ਕਰਨਾ, ਅਸੀਂ ਹੱਸ ਰਹੇ ਹਾਂ ਇਸ ਗੱਲ ਦੇ ਉੱਤੇ, ਸਾਨੂੰ ਰੋਣਾ ਆਉਣਾ ਚਾਹੀਦਾ ਕਿ ਸਾਡੀ ਕੌਮ ਕਿੱਥੇ ਖਲੋਤੀ ਹੈ। ਇਹ ਗੱਲ ਤੇ ਖੜੇ ਹਾਂ ਅਸੀਂ ਕਿ ਵੀ ਅਸੀਂ ਹਰ ਤਰ੍ਹਾਂ ਦੀ ਔਖਿਆਈਆਂ ਉਣਤਾਈਆਂ ਝੱਲਾਂਗੇ, ਪਰ ਮਿਸ਼ਨ ਤੋਂ ਛੜਕਾਂਗੇ। ਅੱਜ ਮੈਂ ਫਿਰ ਗੱਲ ਉੱਥੇ ਆ ਗਈ, ਨਿਰਮਲ ਵੀਰ ਦੀ ਗੱਲ ਆ ਗਈ। ਅੱਜ ਦੀ ਬੇਟੀ ਦੀ ਸ਼ਾਦੀ ਹੈ। ਅੱਜ ਨਿਰਮਲ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਲਿਆ, ਪੂਰੇ ਪੰਜ ਲਿਆ ਜਾਂਦਾ ਹੈ ਵੀ ਨਿਰਮਲ ਸਿੰਘ ਨੇ, ਬਾਬਾ ਨਗਿੰਦਰ ਸਿੰਘ, ਅੰਮ੍ਰਿਤਪਾਲ ਸਿੰਘ ਨੇ ਆਪਣੀ ਜਾਨ ਤੇ ਖੇਡ ਕੇ ਗੁਰੂ ਸਾਹਿਬ ਬੇਦਬੀ ਬਦਲਾ ਲਿਆ। ਅੱਜ ਸਾਡੇ ਪੰਜ ਦਾ ਫਰਜ਼ ਨਹੀਂ ਗਾ ਵੀ ਇਹਦੀ ਬੇਟੀ ਸਾਡੀ ਬੇਟੀ ਹੈ, ਇਹਦੀ ਧੀ ਸਾਡੀ ਧੀ ਹੈ, ਵੀ ਅਸੀਂ ਮੂਹਰੇ ਅਗਲਾ ਕੇ ਚੱਲੀਏ। ਹਾਲਾਂਕਿ ਇਹਨਾਂ ਦੇ ਨਾਂ ਤੇ ਬੜੇ ਲੋਕਾਂ ਨੇ ਕਰੋੜਾਂ ਰੁਪਏ ਇਕੱਠੇ ਕੀਤੇ। ਇਹ ਅਟਲ ਸੱਚਾਈ ਹੈ। ਪਰ ਅਸੀਂ ਕਿਹਾ ਠੀਕ ਹੈ ਯਾਰ, ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਨਾ ਤਾਂ ਪੈਸਿਆਂ ਵਾਸਤੇ ਕੀਤਾ ਸੀਗਾ ਤੇ ਨਾ ਮਕਸਦ ਸੀਗਾ। ਅੱਜ ਵੀ ਰਾਜਸਥਾਨ 'ਚ ਬੈਠੇ ਹਾਂ, ਠੀਕ ਹੈ ਨਾ। ਅਸੀਂ ਕਦੀ ਵੀ ਇਹੋ ਜਿਹੇ ਕਿਸੇ ਪਲੇਟਫਾਰਮ 'ਤੇ ਨਹੀਂ ਗਏ ਜਿੱਥੇ ਕੋਈ ਉਗਰਾਹੀ ਜਾਂ ਚੰਦੇ ਦੀ ਗੱਲ ਹੋਊਗੀ। ਆ ਕੇ ਆਪਣਾ ਮਿਸ਼ਨ ਹੈ। 7 ਜਾਂ 8 ਬੇਦਬੀ ਹੋਈਆਂ, 7 ਤੋਂ 8 ਬੇਦਬੀਆਂ ਦੋਸ਼ੀ ਫੜੇ ਗਏ ਆ। ਉਹਨਾਂ ਨੂੰ ਮੁੜ ਕੇ ਜਿਵੇਂ ਦੱਸਿਆ ਤੁਹਾਨੂੰ ਮੈਂ, ਹੁਣ ਇੱਕ ਨਾ ਨਵੀਂ ਇਹਨਾਂ ਨੇ ਗੇਮ ਚਲਾ ਰਹੇ ਆ। ਆਪਾਂ ਜਦੋਂ ਨਾ ਪੁਲਿਸ ਕੋਲ ਆਪਾਂ ਰਿਮਾਂਡ ਕੱਟਦੇ ਹਾਂ, ਤੁਸੀਂ ਵੀ ਖੈਰ ਔਖਾਂ ਹੀ ਚੱਲੀਆਂ ਹੋਣਗੀਆਂ। ਤੁਸੀਂ ਜਿਵੇਂ TV 84 'ਚ ਕਰ ਰਹੇ ਹੋ ਤੇ ਬੜੀ ਏਜੰਸੀ ਨਿਗਾਹ ਤੁਹਾਡੇ ਨਿਗਾਹ ਹੈਗੀ ਆ। ਹੁਣ ਏਜੰਸੀਆਂ ਜੋ ਕਰਦੀਆਂ ਇੰਟੈਰੋਗੇਟ, ਉਹ ਕਰਦੀਆਂ ਕੀ ਹੈ, ਉਹ ਕਹਿੰਦੇ ਵੀ ਇਹਦੇ ਮਗਰ ਜਿਹੜਾ ਬੈਕਬੋਨ ਕੌਣ ਹੈ। ਕਹਿੰਦੇ ਚੋਰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਵੀ ਇਹਦੇ ਬੈਕਬੋਨ ਕੌਣ ਹੈ, ਉਹਨੂੰ ਘੇਰੋ। ਉਹਨੂੰ ਘੇਰਾਂਗੇ ਤੇ ਥੱਲੋਂ ਜਿਹੜੇ ਪਣਪਰੇ ਬੰਦੇ ਆ ਇਹ ਦਬਾਵਾਂਗੇ ਆ ਕੇ।
ਮੈਂ ਬੈਕਬੋਨ ਨਹੀਂ ਹੈਗਾ, ਪਰ ਜਿਹੜੀ ਸਾਡੀ ਏਜੰਸੀਆਂ ਨੇ ਇਹ ਗੱਲ ਰੱਖੀ ਵੀ ਇਹ ਬੈਕਬੋਨ ਹੈ, ਵੀ ਇਹਨੂੰ ਦਬਾਓ। ਉਹਨਾਂ ਨੇ ਮੁੜ ਕੇ 20 ਸਾਲ ਪੁਰਾਣਾ ਦਿੱਲੀ ਕੇਸ ਕੱਢਿਆ। ਦਿੱਲੀ ਪੁਲਿਸ ਪਾਸ ਸੈਂਟਰ ਦੀ ਹੈਗੀ ਆ, RSS ਦੇ ਕਬਜ਼ੇ 'ਚ ਹੈ। ਇਹਨਾਂ ਨੇ ਉੱਥੇ ਮੇਰੇ 'ਤੇ ਫਰਜ਼ੀ ਕੇਸ ਖੜਾ ਕਰਤਾ। ਜਿਹੜਾ ਗੰਗਾਨਗਰ SP ਹੈ ਉਹਨੇ ਉੱਥੋਂ ਇਨਵੈਸਟੀਗੇਸ਼ਨ ਕੀਤੀ, ਅੱਜ ਤੱਕ ਕਦੇ ਨਹੀਂ ਹੋਇਆ। ਮੈਂ ਕਹਿੰਦਾ ਜ਼ਿਲ੍ਹਿਆਂ ਦੇ ਵਿੱਚ, ਸ਼ਹਿਰਾਂ ਵਿੱਚ ਵੀ ਥਾਣੇ ਹੱਦ ਬੰਨੀ ਹੁੰਦੀ ਹੈ। ਏਰੀਆ ਇੱਕ ਥਾਣੇਦਾਰ, ਦੂਜੇ ਪੁਲਿਸ ਸਟੇਸ਼ਨ ਦਾ ਏਰੀਆ। ਪਰ ਇਹ 'ਚ ਕਮਾਲ ਦੀ ਗੱਲ ਹੈ ਵੀ ਗੰਗਾਨਗਰ ਰਾਜਸਥਾਨ 'ਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਦਿੱਲੀ ਕ੍ਰਾਈਮ ਦੀ, ਜਿਹੜਾ ਹੋਇਆ ਹੀ ਨਹੀਂਗਾ, ਇੱਥੇ ਭੇਜ ਰਹੀ ਹੈ। ਚਲੋ ਗੱਲ ਉਹ ਨਹੀਂ, ਗੱਲ ਇਹ ਹੈਗੀ ਹੈ ਵੀ ਹਰ ਹਿੱਲਾ ਵਸੀਲਾ ਵਰਤ ਕੇ ਜਿਹੜੇ ਜਥੇਬੰਦੀਆਂ ਨੇ ਆਗੂ ਇਹਨਾਂ ਡਿਮੋਰਲਾਈਜ਼ ਕੀਤਾ ਜਾਵੇ। ਉਹ ਸਰਕਾਰਾਂ ਚੱਲ ਰਹੀਆਂ, ਪਰ ਅਸੀਂ ਆਪਣੇ ਕਿੱਦੇ ਦੇ ਕਾਇਮ ਹੈ। ਪਰ ਮੈਂ ਅੱਜ ਫਿਰ ਇੱਕ ਵਾਰ-ਵਾਰ ਬੇਨਤੀ ਜ਼ਰੂਰ ਕਰੂੰਗਾ ਜਥੇਬੰਦੀਆਂ ਨੂੰ, ਜਿਹੜੇ ਵੀਰ ਬਾਹਰ ਸੱਜਣ ਬੈਠੇ ਆ, ਵੀ ਤੁਸੀਂ ਬਾਹਰ ਬੜੀ ਬੁਲੰਦ ਆਵਾਜ਼ 'ਚ ਗੱਲ ਕਰਦੇ ਹੋ। ਤੁਹਾਡੀ ਆਵਾਜ਼ ਸੋਸ਼ਲ ਮੀਡੀਆ ਰਾਹੀਂ ਬੜੀ ਦੂਰ ਤੱਕ ਜਾਂਦੀ ਹੈ, ਪਰ ਇੱਕ ਨਿਗਾਹ ਜ਼ਰੂਰ ਮਾਰਿਓ ਤੁਸੀਂ ਵੀ ਜਿਹੜੀ ਤੁਹਾਡੀ ਆਵਾਜ਼ 'ਤੇ ਪਹਿਰਾ ਦੇ ਕੇ ਕੌਮ ਦੀ ਖਾਤਰ ਸਿਰ ਧੜ ਦੀ ਬਾਜ਼ੀਆਂ ਲਾ ਰਹੇ ਆ, ਕਿਸੇ ਉਹਨਾਂ ਦੀ ਕਦੀ ਬਾਤ ਪੁੱਛੀ ਹੈ? ਸਭ ਤੋਂ ਵੱਡਾ ਸਵਾਲ ਅੱਜ ਦੀ ਡੇਟ ਸ਼ਾਇਦ ਕੌਮ ਦੇ ਲਈ ਆਈ ਹੋਈ ਹੋਣਾ। ਅਸੀਂ ਭਾਜੀ ਉਮਰ ਕੈਦ ਦੀ ਸਜ਼ਾ ਅਸੀਂ ਪਤਾ ਨਹੀਂ ਕਿੱਦਾਂ ਕਰਕੇ ਜ਼ਮਾਨਤਾਂ ਕਰਾ ਕੇ ਲਏ ਆ। ਸਾਡਾ ਪ੍ਰਯਾਸ ਹੈ ਵੀ ਅਸੀਂ ਵੱਡਾ ਵਕੀਲ ਕਰੀਏ, ਇਹਨਾਂ ਨੂੰ ਬਰੀ ਕਰਾਈਏ। ਬਰੀ ਹੋ ਸਕਦੇ ਆ 100%, ਪਰ ਸਾਡੇ ਕੋਲੇ ਅਸੀਂ ਇੰਨੀ ਹਜੇ ਸਾਡੇ ਸਮਰੱਥਾ ਨਹੀਂ ਗਈ ਬਸ ਹਾਈ ਕੋਰਟ ਇਸ ਲੈਵਲ 'ਤੇ ਪਹੁੰਚ ਕਰੀਏ। ਕੋਈ ਮੈਂ ਖੁਦ ਦਿੱਲੀ ਤਰੀਕ ਭੁਗਤ ਰਿਹਾ, ਮੇਰੇ ਖਿਆਲ ਜ਼ਿਆਦਾ ਨਹੀਂ, ਮੈਂ ਇਹ 12 ਲੱਖ ਤੱਕ ਘਰੋਂ ਕੋਈ ਮੇਰੀ ਕਮੇਟੀ ਮਦਦ ਨਹੀਂ ਕੀਤੀ ਵੀ 12 ਲੱਖ ਮੈਂ ਘਰੋਂ, ਤੇ 4 ਲੱਖ ਮੇਰੇ ਸੱਜਣ ਮਿੱਤਰ ਹੈ ਉਹਨਾਂ ਨੇ ਦਿੱਤਾ, ਤੇ 25 ਲੱਖ ਰੁਪਏ ਆਪਣੇ ਕੇਸ 'ਤੇ ਲਾ ਚੁੱਕੇ ਹਾਂ। ਜਾਂ ਸਾਨੂੰ ਕੋਈ ਵੀ ਕੋਈ ਜਥੇਬੰਦੀ ਆ ਗਈ ਜੀ, ਕੋਈ ਹੋਰ ਆ ਗਿਆ, ਇਹ ਨਹੀਂ ਆ ਗਿਆ। ਪਰ ਹਾਂ ਇਹ ਜ਼ਰੂਰ ਹੈ ਵੀ ਜਿਹਦੀ ਮੈਨੂੰ ਸਭ ਤੋਂ ਲੋੜ ਸੀਗੀ ਮੈਨੂੰ ਵੀ ਸਾਡੇ ਜਥੇਬੰਦੀਆਂ ਨੂੰ, ਇੱਕ ਹੱਲਾਸ਼ੇਰੀ ਦੀ, ਇੱਕ ਥਾਪੜੇ ਦੀ, ਉਹ ਸਾਨੂੰ ਮਿਲਿਆ ਕਿ ਹਰਪ੍ਰੀਤ ਸਿੰਘ ਜੀ ਵੱਲੋਂ। ਉਹਨਾਂ ਥਾਪੜੇ ਸਦਕਾ ਅਸੀਂ ਲੜਾਈ ਤਾਂ ਬਹੁਤ ਲੜੀ ਹੈ, ਪਰ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਜਿਹੜੇ ਜਥੇਬੰਦੀਆਂ ਬਣੀ ਫਿਰਦੀਆਂ ਉਹਨਾਂ ਬੇਨਤੀ ਕਰਾਂਗਾ ਭਾਈ, ਪੰਜਾਬ ਵਿੱਚ ਵੀ ਬਹੁਤ ਹੈ, ਰਾਸਤੇ ਬਹੁਤ ਦੂਰ ਦਰੇਡੇ ਬਹੁਤ ਬੈਠੇ ਆ। ਜਿਹੜੇ ਬੰਦੇ ਲੜਾਈ ਲੜ ਰਹੇ ਆ, ਤੁਸੀਂ ਬਿਆਨ ਜਾਰੀ ਕਰ ਰਹੇ ਹੋ, ਤੁਹਾਡੇ ਬਿਆਨ ਤੋਂ ਜਾਨਾਂ ਵਾਰ ਰਹੇ ਆ, ਗੱਲ ਉਹਨਾਂ ਨੂੰ ਸਾਂਭਣ ਦੀ ਲੋੜ ਹੈ। ਤੁਸੀਂ ਭਿੰਡਰਾਂ ਬਾਬੇ ਦੀ ਗੱਲਾਂ ਤਾਂ ਕਰੋ, ਪਾਸੇ ਨਾਲ ਚੱਲੋ ਕਿ ਬਾਬਾ ਨੇ ਸਿੰਘ ਨਹੀਂ ਸਾਂਭੇ। ਮੇਰੀ ਖੁਸ਼ਕਿਸਮਤੀ ਹੈ, ਮੈਂ ਗੋਦਾ ਨਿੱਘ ਮਾਣਿਆ। ਆਪਰੇਸ਼ਨ ਬਲੂਸਟਰ ਮੈਂ ਗ੍ਰਿਫਤਾਰ ਹੋਇਆ ਸੀਗਾ, ਮੈਂ ਤਕਰੀਬਨ 9 ਸਾਲ ਦੱਸਿਆ ਮੈਂ ਜੇਲ੍ਹ ਕੱਟੀ ਹੈ, ਤੇ ਪਤਾ ਨਹੀਂ ਕਿੰਨੇ ਕੇਸ ਮੈਨੂੰ ਆਪ ਨਹੀਂ ਯਾਦ ਵੀ ਕਿੰਨੇ ਕੇਸ ਮੇਰੇ 'ਤੇ ਪਏ ਆ। ਦਿੱਲੀ ਮੈਂ ਗ੍ਰਿਫਤਾਰ ਰਿਹਾ, ਰਾਜਸਥਾਨ ਦੀ ਸਾਰੀ ਜੇਲ੍ਹਾਂ ਕੱਟੀਆਂ, ਪੰਜਾਬ ਦੀ ਜੇਲ੍ਹਾਂ ਕੱਟੀਆਂ, ਤੇ ਅੱਜ ਵੀ ਲੜਾਈ ਲੜ ਰਹੇ ਹਾਂ। ਪਰ ਉਸ ਥਾਪੜੇ ਦੇ ਸਦਕਾ, ਕਿਉਂਕਿ ਸਾਨੂੰ ਬਾਬੇ ਨੇ ਗੁੜਤੀ ਉਹ ਦਿੱਤੀ ਸੀਗੀ, ਜਿਹੜੀ ਦਿੱਤੀ ਦਸਮ ਪਾਤਸ਼ਾਹ ਨੇ, ਉਹ 20ਵੀਂ ਸਦੀ ਮਹਾਨ ਜਰਨੈਲ ਨੇ ਦਿੱਤੀ। ਅੱਜ ਸਾਡਾ ਫਰਜ਼ ਹੈ ਅਸੀਂ ਇੱਕ ਇਹੋ ਜਿਹਾ ਆਗੂ ਚੁਣੀਏ, ਗੁਰਦੇਵ ਸਿੰਘ ਕੋਂਗੇ ਵਰਗਾ ਜਥਿਆ ਵਰਗਾ ਆ ਕੇ। ਬਿਲਕੁਲ ਸੰਗਤ ਜੀ, ਸਮੇਂ ਦੀ ਘਾਟ ਹੈ, ਆਪਾਂ ਵੀ ਮਾਫੀ ਚਾਹੁੰਦੇ ਹਾਂ। ਤੇ ਜਿਸ ਵਿਸ਼ੇ ਤੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਉਸੇ ਵਿਸ਼ੇ ਤੋਂ ਆਈਏ ਕਿ ਮੌਜੂਦਾ ਹਾਲਾਤਾਂ ਦੇ ਅੰਦਰ ਸਾਡੇ ਲੀਡਰ ਭੜਕਾਊ ਬਿਆਨਬਾਜ਼ੀਆਂ ਤੇ ਬਹੁਤ ਦੇ ਦਿੰਦੇ ਨੇ, ਮਗਰ ਗਹਿਰਾਈ ਤੇ ਧਰਾਤਲ ਦੇ ਉੱਤੇ ਜਾ ਕੇ ਕੋਈ ਨਹੀਂ ਦੇਖਦਾ ਕਿ ਜਿਹੜੇ ਸੀਸ ਵਾਰਨ ਨੂੰ ਤਿਆਰ ਬੈਠੇ ਨੇ। ਇਹ ਐਗਜ਼ਾਮਪਲ ਤੁਹਾਡੇ ਸਾਹਮਣੇ ਹੈਗੇ ਨੇ, ਭੈਣ ਜੀ ਹੈਗੇ ਨੇ, ਭਾਈ ਨਿਰਮਲ ਸਿੰਘ ਖਾਲਸਾ ਦੀ ਗੱਲ ਕਰ ਲਈਏ, ਤੇ ਸਾਡੇ ਟਿਮਾ ਵੀਰ ਜੀ ਦੀ ਗੱਲ ਕਰ ਲਈ, ਤੇਜਿੰਦਰਪਾਲ ਸਿੰਘ। ਇਹ ਉਹ ਚਿਹਰੇ ਨੇ ਜਿਹੜੇ ਘੱਟੋ ਘੱਟ ਰਾਜਸਥਾਨ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਦੇ ਲਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਰੋਕਣ ਦੇ ਲਈ ਹਿੱਕ ਤਾਣ ਕੇ ਖਲੋਤੇ ਨੇ। ਤੇ ਹੁਣ ਕਿਉਂਕਿ ਸਮੇਂ ਦੀ ਘਾਟ ਹੈ, ਮੈਂ ਭੈਣ ਜੀ ਨੂੰ, ਭਾਈ ਨਿਰਮਲ ਸਿੰਘ ਨੂੰ ਕਹਾਂਗਾ ਕਿ 2-2 ਮਿੰਟ ਲਈ ਕੌਮ ਨੂੰ, ਕੌਮ ਦੇ ਯੂਥ ਨੂੰ, ਤੇ ਸਾਡੇ ਪੂਰੇ ਵਰਲਡ ਦੇ ਬੈਠੇ, ਕਿਉਂਕਿ ਸਾਡਾ TV 84 ਪੂਰੇ ਅਮਰੀਕਾ ਔਰ ਕੈਨੇਡਾ ਵਗੈਰਾ ਪੂਰੀ ਦੁਨੀਆ 'ਚ ਦੇਖਿਆ ਜਾਣਾ ਹੈਗਾ, ਬਾਹਰ ਬੈਠੇ ਸਿੰਘਾਂ ਤੱਕ ਅਸਲੀਅਤ ਦੀ ਆਵਾਜ਼ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਹੁੰਚਾਉਣ ਦੀ। ਤੇ ਭੈਣ ਜੀ, ਤੁਸੀਂ ਬਾਹਰ ਬੈਠੇ ਸਿੰਘਾਂ ਨੂੰ ਕੋਈ ਅਪੀਲ ਕਰਨਾ ਚਾਹੋਗੇ ਆਪਣੇ ਵੱਲੋਂ ਮੌਜੂਦਾ ਹਾਲਾਤਾਂ ਦੇ ਉੱਤੇ? ਅਪੀਲ ਇਹੀ ਹੈ ਜੀ, ਜਿਵੇਂ ਕਿ ਆਪਾਂ ਹੁਣ ਇੰਟਰਵਿਊ ਦੇ ਵਿੱਚ ਪੂਰੇ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬੇਅਦਬੀ ਦੇ, ਕੌਮ ਦੇ ਹਿੱਤਾਂ ਦੇ ਵਾਸਤੇ ਗੱਲਾਂ ਬਾਤਾਂ ਕੀਤੀਆਂ ਨੇ। ਸਾਡੇ ਜਥੇਬੰਦੀਆਂ ਦਾ, ਸਾਡੇ ਬਾਹਰ ਬੈਠੇ ਵੀਰਾਂ ਦਾ ਇਹੀ ਫਰਜ਼ ਬਣਦਾ ਵੀ ਆਪਣੇ ਜਿਹੜੇ ਸਿੰਘ ਉਹ ਕਾਰਜ ਕਰ ਰਹੇ ਨੇ ਉਹਨਾਂ ਨੂੰ ਸਾਂਭਿਆ ਜਾਵੇ। ਇੱਕ ਵਾਰ ਜੇ ਕਿਸੇ ਨੇ ਬੇਅਦਬੀ ਦਾ ਬਦਲਾ ਲੈ ਲਿਆ, ਸਿੰਘ ਨੂੰ ਚੜਾਤਾ, ਗੱਡੀ ਚੜਾਤਾ, ਉਸ ਤੋਂ ਬਾਅਦ ਉਹਦਾ ਪਰਿਵਾਰ ਪਿੱਛੇ ਇਕੱਲਾ ਰਹਿ ਜਾਂਦਾ, ਉਹਦੇ ਰੋਟੀ ਵੀ ਉਹਨੂੰ ਔਖੀ ਹੋ ਜਾਂਦੀ ਕਮਾ ਕੇ ਖਾਣੀ। ਜਿਹੜੇ ਸਿੰਘ ਹੁੰਦੇ ਨੇ ਉਹ ਜੇਲ੍ਹਾਂ ਦੇ ਵਿੱਚ ਰਹਿ ਜਾਂਦੇ ਨੇ। ਉਹਨਾਂ ਦਾ ਪ੍ਰਤੀ ਆਪਣਾ ਫਰਜ਼ ਬਣਦੇ ਨੇ, ਅਸੀਂ ਆਪਣੇ ਫਰਜ਼ ਨਿਭਾਈਏ, ਤਾਂ ਹੀ ਜਿਹੜੀ ਕੌਮ ਹੈ ਇਹ ਗਾਂਹ ਵੱਧ ਸਕਦੀ ਹੈ। ਜਿਹੜੇ ਅਸੀਂ ਰੋਕਣ ਦੀ, ਬੇਅਦਬੀ ਰੋਕਣ ਦੀ ਗੱਲ ਕਰਦੇ ਹਾਂ, ਤੇ ਸਾਡਾ ਬੱਚੇ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਗੱਲਾਂ 'ਤੇ ਪਹਿਰਾ ਦਈਏ, ਕਿ ਸਾਡੇ ਫਰਜ਼ ਆਪਣੇ ਆਪ ਪਛਾਣ ਲਈਏ। ਅਸੀਂ ਦੂਜੇ 'ਤੇ ਕਿੰਤੂ ਪਰੰਤੂ ਨਾ ਕਰਕੇ ਆਪਣੇ ਫਰਜ਼ ਪਛਾਣਦਿਆਂ ਹੋਇਆ ਇਹਨਾਂ ਗੱਲਾਂ 'ਤੇ ਪਹਿਰਾ ਦਈਏ।
ਬਿਲਕੁਲ ਹੁਣ ਭਾਈ ਨਿਰਮਲ ਸਿੰਘ ਜੀ ਮੈਂ ਤੁਹਾਨੂੰ ਵੀ ਬੇਨਤੀ ਕਹੂੰਗਾ ਜੀ ਮੈਂ ਨਹੀਂ ਬਿਲਕੁਲ ਮੈਂ ਇਸ ਵਿਸ਼ੇ ਦੇ ਉੱਤੇ ਮੈਂ ਵੀ ਬੋਲਾਂਗਾ ਕਿਉਂਕਿ ਇਹ ਚੀਜ਼ਾਂ ਜ਼ਰੂਰੀ ਨੇ। ਸਾਡੇ ਸੋ ਕਾਲਡ ਸੋਸ਼ਲ ਮੀਡੀਆ ਤੇ ਬੈਠੀ ਸਾਡੀ ਜਿਹੜੀ ਕੌਮ ਹੈ ਨਾ ਉਹ ਇੱਕ ਲਫ਼ਜ਼ ਬਹੁਤ ਵਧੀਆ ਵਰਤਦੀ ਹੈ ਜੀ, ਪਹਿਲੇ ਵਾਲੇ ਪੁਰਾਤਨ ਸਿੱਖ ਕਿੱਥੇ ਗਏ ਜਿਹੜੇ ਗੁਰੂ ਸਾਹਿਬ ਦੇ ਲਈ ਸੀਸ ਵਾਰਨ ਨੂੰ ਤਿਆਰ ਨੇ। ਭੈਣ ਜੀ ਨੇ ਪ੍ਰਤੱਖ ਕਹਿਤਾ ਹੈ ਕਿ ਸੀਸ ਵਾਰਨ ਵਾਲਿਆਂ ਦੀ ਕਮੀ ਨਹੀਂ ਹੈ, ਸਾਂਭਣ ਵਾਲਿਆਂ ਦੀ ਕਮੀ ਹੈ। ਭਾਈ ਨਿਰਮਲ ਸਿੰਘ ਜੀ ਤੁਸੀਂ ਕੋਈ ਅਪੀਲ ਕਰਨਾ ਚਾਹੋਗੇ ਕਿਉਂਕਿ ਜਿਵੇਂ ਭਾਈ ਸਾਹਿਬ ਨੇ ਦੱਸਿਆ ਤੁਹਾਡੀ ਬਿਟੀਆ ਦਾ ਵਿਆਹ ਵੀ ਹੈਗਾ, ਪੂਰੇ ਵਰਲਡ ਦੇ ਸਿੱਖਾਂ ਨੂੰ ਕੁਝ ਕਹਿਣਾ ਚਾਹੋਗੇ? ਠੀਕ ਹੈ ਜੀ, ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਉਹਨੂੰ ਗੱਡੀ ਚੜਾਉਣਾ ਚਾਹੀਦਾ। ਸਾਡਾ ਤਾਂ ਆਹੀ ਫਰਜ਼ ਹੈ ਤੇ ਆਹ ਸੇਵਾ ਗੁਰੂ ਮਹਾਰਾਜ ਬਖਸ਼ੇ ਦਾ ਗਾਂਹ ਵੀ ਕਰਾਂ, ਸਾਡਾ ਤਾਂ ਆਹੀ ਬੇਨਤੀ। ਭਾਜੀ ਮੈਂ ਬੇਨਤੀ ਕਰ ਰਿਹਾ ਵੀ ਜਿਹੜਾ ਬੰਦਾ ਲੜਾਈ ਲੜਦਾ ਹੈ, ਜਿਹੜਾ ਜਾਨ ਦੀ ਬਾਜੀ ਲਾਉਂਦਾ ਹੈ, ਨਿਰਮਲ ਸਿੰਘ ਹੈ, ਬੀਬੀ ਹਰਮੀਤ ਕੌਰ ਆ ਜਾਂ ਬਾਕੀ ਜਿੰਨੇ ਵੀ ਆ ਸਾਡੇ ਫੈਡਰੇਸ਼ਨਲ ਵੀਰ ਆ, ਇੱਕ ਨੂੰ ਜਿੰਨੇ ਲੜਾਈ ਲੜ ਗਏ, ਉਹਨਾਂ ਨੇ ਕਦੀ ਇਹ ਨਹੀਂ ਕਿਹਾ ਸੀਗਾ ਵੀ ਸਾਡੇ ਪਰਿਵਾਰ ਦੀ ਸਾਂਭ ਸੰਭਾਲ ਕਰਿਓ। ਉਹ ਮਿੱਥ ਕੇ ਗਏ ਸੀਗੇ ਆਪਣੇ ਗੁਰੂ ਦੇ ਕਾਜ ਨੂੰ, ਨਾ ਉਹਨਾਂ ਲਾਲਸਾ ਸੀਗੀ, ਨਾ ਅੱਜ ਵੀ ਉਹ ਕਹਿੰਦੇ ਆ ਵੀ ਸਾਡੇ ਆ ਪਰਿਵਾਰ ਦੀ ਸਾਂਭ ਕਰੋ, ਉਹ ਨਹੀਂ ਕਹਿੰਦੇ। ਪਰ ਮੈਂ ਕਹਿੰਦਾ ਸਾਡਾ ਫਰਜ਼ ਹੈ ਕਿ ਅਸੀਂ ਭੁਗਤ ਭੋਗੀ ਹਾਂ, ਸਾਡਾ ਫਰਜ਼ ਹੈ ਅਸੀਂ ਜੇ ਨਹੀਂ ਲੜ ਸਕਦੇ, ਮੂਰਲੀ ਕਤਾਰ 'ਚ ਨਹੀਂ ਆ ਸਕਦੇ, ਵੀ ਘੱਟੋ ਘੱਟ ਪਿੱਛੇ ਪਰਿਵਾਰਾਂ ਦਾ ਸਾਂਭੀਏ। ਇਹ ਸਾਡਾ ਨੈਤਿਕ ਫਰਜ਼ ਹੈ ਕਿਉਂਕਿ ਜਿੱਦਣ ਕੌਮ ਦੀ ਨੌਜਵਾਨ ਪੀੜ੍ਹੀ ਇਹ ਗੱਲ ਨੂੰ ਮੁੱਖ ਰੱਖ ਕੇ ਲੜਾਈ ਲੜੂਗੀ ਨਾ ਜੀ, ਮੇਰੇ ਵਰ ਪਰਿਵਾਰ ਸਾਂਭੋ ਸੱਚ ਜਾਣੇ, ਉਹ ਲੜਾਈ ਲੜ ਹੀ ਨਹੀਂ ਸਕਦਾ ਬੰਦਾ। ਉਹਦੇ ਮੂਹਰੇ ਪਹਿਲਾਂ ਸਵਾਰਥ ਹੋਊਗਾ, ਉਹ ਲੜਾਈ ਸੌਦੇਬਾਜ਼ੀ 'ਚ ਪੈ ਗਿਆ, ਸੌਦੇਬਾਜ਼ੀ ਪੈ ਗਿਆ, ਉਹ ਲੜਾਈ ਨਹੀਂ ਸਕੂਗਾ। ਤੂੰ ਉਹਦੇ ਪੂਰੇ ਇੰਟਰਵਿਊ 'ਚ ਨਿਰਮਲ ਨੇ ਤੁਸੀਂ ਪੁੱਛਿਆ ਵੀ ਤੰਗੀ ਕੀ ਹੈ, ਉਹ ਕੀ ਬਿਆਨ ਦੇ ਰਿਹਾ, ਪਰ ਜਿਹੜਾ ਬੇਦਬੀ ਕਰ ਸੌਦਾ ਲਾਓ, ਇਹ ਉਹਦੀ ਭਾਵਨਾ ਹੈ। ਤੇ ਸਾਡੀ ਭਾਵਨਾ ਕੀ ਹੈ, ਜਿਹੜੇ ਅਸੀਂ ਦਮਗਜੇ ਮਾਰਦੇ ਹਾਂ, ਅਸੀਂ ਬੜੇ ਵੱਡੇ ਸਟੇਜਾਂ 'ਤੇ ਬੋਲਦੇ ਹਾਂ, ਅਸੀਂ ਬੜੇ ਚੋਲੇ ਦਸਤਾਰ ਤੇ ਕੁਰਬਾਨਾ ਧੱਕ ਕੀ ਹੋਣੇ ਨਾ, ਸਾਡਾ ਫਰਜ਼ ਬਣਦਾ ਜਿਹੜੀ ਇਹਦੀ ਸੋਚ ਹੈ। ਹੁਣ ਸਾਡਾ ਫਰਜ਼ ਕੀ ਆ, ਅਸੀਂ ਇਹਨਾਂ ਪੈਰਵੀ ਕਰੀਏ। ਬਿਲਕੁਲ ਜੀ, ਮੀਡੀਆ ਪੱਖੋਂ ਅਸੀਂ ਵੀ TV 84 ਦੇ ਪਲੇਟਫਾਰਮ ਦੇ ਉੱਤੇ ਆਪਣਾ ਪੰਥਕ ਫਰਜ਼ ਨਿਭਾ ਰਹੇ ਹਾਂ। ਪੂਰੇ ਵਰਲਡ ਦੇ ਅੰਦਰ ਸਾਡੀ ਇਸ ਵੀਡੀਓ ਨੇ ਸ਼ੇਅਰ ਹੋਣਾ ਤੇ ਆਪਾਂ ਵੀ ਆਈ ਹੋਈ ਅਪੀਲ ਕਰਾਂਗੇ ਸੰਗਤ ਜੀ, ਅਗਰ ਤੁਹਾਡੇ ਵਿੱਚੋਂ ਦੀ ਕੋਈ ਵੀਰ ਕੋਈ ਭੈਣ ਐਨ ਸ਼ਹੀਦੀ ਪਰਿਵਾਰ ਮੈਂ ਕਹਾਂਗਾ ਗੁਰੂ ਸਾਹਿਬ ਦੇ ਲਈ ਸੀਸ ਕਰਨ ਵਾਲੇ ਐਨ ਵੀਰਾਂ ਦੀ ਕੋਈ ਮਦਦ ਕਰਨਾ ਚਾਹੁੰਦਾ ਹੈ ਤਾਂ ਤੁਸੀਂ ਸਾਡੇ ਚੈਨਲ ਦੇ ਰਾਹੀਂ ਆਪਣਾ ਦਸਵੰਧ ਭੇਜ ਸਕਦੇ ਹੋ। ਔਨ ਰਿਕਾਰਡ ਆਪਾਂ ਦੱਸ ਦਈਏ ਕਿ ਜਿਹੜਾ ਵੀ ਅਮਾਊਂਟ ਤੁਹਾਡੇ ਵੱਲੋਂ ਦਿੱਤਾ ਜਾਏਗਾ ਇਨ ਮੀਨ ਐਗਜ਼ੈਕਟ ਹੋਈ ਅਮਾਊਂਟ ਐਨ ਪਰਿਵਾਰਾਂ ਦੇ ਘਰ ਜਾ ਕੇ ਸਾਡੀ TV 84 ਦੀ ਟੀਮ ਜਾ ਕੇ ਬਾਈ ਹੈਂਡ ਦੇ ਕੇ ਆਏਗੀ, ਮੈਂਸ਼ਨ ਕਰੇਗੀ ਕਿ ਫਲਾਣੇ ਵੀਰ ਨੇ ਇੰਨੇ ਹਜ਼ਾਰ, ਇੰਨੇ 100, ਇੰਨੇ ਰੁਪਏ ਦਿੱਤੇ ਤੇ ਉਹ ਅਮਾਨਤ ਆਪਾਂ ਇਸ ਪਰਿਵਾਰ ਤੱਕ ਪਹੁੰਚਾਏ। ਸੋ ਕਾਲਡ ਕਈ ਜਥੇਬੰਦੀਆਂ, ਸੋ ਕਾਲਡ NGO ਚੱਲਦੇ ਨੇ ਜਿਹੜੇ ਆਪਣਾ ਕਮਿਸ਼ਨ ਕੱਟ ਲੈਂਦੇ ਨੇ। ਘੱਟੋ ਘੱਟ ਆਪਾਂ TV 84 ਦੇ ਪਲੇਟਫਾਰਮ ਦੇ ਉੱਤੇ ਤੁਹਾਨੂੰ ਪੂਰੀ ਇਮਾਨਦਾਰੀ ਦੇ ਨਾਲ ਇਸ ਚੀਜ਼ ਦਾ ਦਾਅਵਾ ਕਰ ਸਕਦੇ ਹੈਗੇ ਆ, ਤੁਹਾਡਾ ਦਿੱਤਾ ਦਸਵੰਧ ਅਗਰ ਤੁਹਾਡੇ 'ਚੋਂ ਕੋਈ ਦੇਣਾ ਚਾਹੇ ਆਪਾਂ ਇਹਨਾਂ ਪਰਿਵਾਰਾਂ ਤੱਕ ਜ਼ਰੂਰ ਪਹੁੰਚਾਵਾਂਗੇ। ਔਰ ਰਹੀ ਗੱਲ ਸਭ ਤੋਂ ਆਖਿਰ ਦੇ ਅੰਦਰ, ਭੈਣ ਜੀ ਨੇ ਵੀ ਗੱਲ ਕੀਤੀ, ਟੀਮਾ ਵੀਰ ਜੀ ਨੇ ਵੀ ਗੱਲ ਕੀਤੀ ਤੇ ਭਾਈ ਨਿਰਮਲ ਸਿੰਘ ਨੇ ਵੀ ਉਹ ਗੱਲ ਕੀਤੀ ਹੈਗੀ, ਗੁਰੂ ਸਾਹਿਬ ਦੇ ਲਈ ਸੀਸ ਵਾਰਨ ਦੀ ਕਮੀ ਨਹੀਂ ਹੈਗੀ ਹੈ। ਸਾਡੇ ਸੋ ਕਾਲਡ ਜਥੇਦਾਰ, ਸਾਡੇ ਸੋ ਕਾਲਡ ਕਮੇਟੀਆਂ ਤੇ ਸੋ ਕਾਲਡ ਪੰਥਕ ਲੀਡਰ ਜਿਹੜੇ ਮਾਫ ਕਰਨਾ ਵੱਡੀਆਂ ਵੱਡੀਆਂ ਗਾਤਰੇ ਕਿਰਪਾਨਾਂ ਪਾ ਕੇ ਲਫ਼ਜ਼ ਦੇ ਬੜੇ ਵਧੀਆ ਬੋਲਦੇ ਨੇ, ਗਰਮ ਸਪੀਚਾਂ ਜ਼ਰੂਰ ਦਿੰਦੇ ਨੇ, ਮਗਰ ਅਣਖ ਦੀ ਵਜ੍ਹਾ ਤੋਂ ਗੁਰੂ ਸਾਹਿਬ ਦੇ ਲਈ ਸਿਰ ਵਾਰਨ ਵਾਲੇ ਐਨ ਪਰਿਵਾਰਾਂ ਦੇ ਨਾਲ, ਜੀਆਂ ਦੇ ਨਾਲ ਨਹੀਂ ਖੜੇ ਹੁੰਦੇ। ਵਕਤ ਦੀ ਜ਼ਰੂਰਤ ਸੀ। TV 84 ਦੀ ਟੀਮ ਨੂੰ ਜਦੋਂ ਪਹੁੰਚਿਆ ਕਿ ਇਹ ਟੀਮ ਇੱਥੇ ਪਹੁੰਚੀ ਹੈਗੀ ਹੈ, ਅਸੀਂ ਇੱਥੇ ਪਹੁੰਚੇ ਇਹਨਾਂ ਨਾਲ ਗੱਲ ਕੀਤੀ ਕਿਉਂਕਿ ਸਾਡੀ ਕੋਸ਼ਿਸ਼ ਹੈ ਸੱਚ ਦੀ ਗੱਲ ਕਰੀਏ, ਅਣਖ ਦੀ ਗੱਲ ਕਰੀਏ ਤੇ ਉਹ ਸੱਚਾਈ ਜੋ ਸਾਡਾ ਸੋ ਕਾਲਡ ਪੰਥਕ ਔਰ ਸਿੱਖ ਮੀਡੀਆ ਨਹੀਂ ਦਿਖਾ ਰਿਹਾ, TV 84 ਤੁਹਾਡੇ ਕੋਲ ਲੈ ਕੇ ਆਇਆ। ਤੇ ਆਉਣ ਵਾਲੇ ਸਮੇਂ ਦੇ ਅੰਦਰ ਅਗਲੀ ਅਪਡੇਟ ਦੇ ਨਾਲ ਆਪਾਂ ਦੁਬਾਰਾ ਹਾਜ਼ਰ ਹੋਵਾਂਗੇ। ਲੈਣੇ ਸਾਰੇ ਵੀਰਾਂ ਭੈਣਾਂ ਤੋਂ ਇਜਾਜ਼ਤ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।